ਸਾਡੇ ਡੈਮ ਦੀ ਸਮਰੱਥਾ ਤੋਂ ਜੇਕਰ ਵੱਧ ਪਾਣੀ ਆਏਗਾ ਤਾਂ ਛੱਡਣਾ ਪਵੇਗਾ, ਪਰ ਸਰਕਾਰ ਵੀ ਆਪਦੇ ਨਦੀਆਂ ਨਾਲਿਆਂ ਨੂੰ ਤਿਆਰ ਰੱਖੇ, ਉਹ ਛੱਡੇ ਗਏ ਪਾਣੀ ਨੂੰ ਸੰਭਾਲ ਸਕਣ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਪ੍ਰਬੰਧ ਆ, ਜਿੰਨਾ ਟਾਈਮ ਪੰਜਾਬ ਕੋਲ ਨਹੀਂ ਆਉਂਦਾ ਤੇ ਜਿੰਨਾ ਟਾਈਮ ਪਾਣੀਆਂ ਦੇ ਦਰਿਆਈ ਪਾਣੀਆਂ ਦੇ ਮਸਲੇ ਦਾ ਕੋਈ ਸੁਚੱਜਾ ਹੱਲ ਨਹੀਂ ਲੱਭਿਆ ਜਾਂਦਾ, ਉਹਨਾਂ ਟਾਈਮ ਪੰਜਾਬ ਦੀ ਜਿਹੜੀ ਇਹ ਦੁਰਗਤੀ ਆ, ਇਹ ਹਰ ਹਾਲਤ ਵਿੱਚ ਹੋਇਆ ਕਰੂਗੀ, ਇਹ ਲਗਾਤਾਰ ਹੋਇਆ ਕਰੂਗੀ। ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਦਿੱਲੀ ਦੇ ਗੁਲਾਮ ਨੇ, ਉਹਨਾਂ ਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਜਿਹੜਾ ਮਰਜ਼ੀ ਹੋਵੇ, ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮਰਜ਼ੀ ਹੋਵੇ, ਦਿੱਲੀ ਵਾਲਿਆਂ ਦੇ ਹੱਥ 'ਚ ਆ, ਉਹ ਜਿਵੇਂ ਮਰਜ਼ੀ ਚਲਾਉਣ ਉਵੇਂ ਨੱਚਣਾ ਪੈਣਾ। ਕਿਉਂਕਿ ਦਿੱਲੀ ਵਾਲੇ ਕਹਿੰਦੇ ਆ ਕਿ ਪਹਿਲਾਂ ਹਰਿਆਣੇ ਤੇ ਰਾਜਸਥਾਨ ਜੋਗਾ ਪਾਣੀ ਇਕੱਠਾ ਕਰਕੇ ਰੱਖੋ, ਸਾਨੂੰ ਨਹੀਂ ਪਤਾ ਹੈਗਾ ਕਿ ਪੰਜਾਬ ਜਿਉਂਦਾ ਕਿ ਮਰਦਾ। ਲੋਕਾਂ ਦੇ ਘਰ ਬਰਬਾਦ ਕਰਵਾਉਣ ਵਾਲਾ, ਬੱਚੇ ਖਾਣ ਵਾਲੀ, ਆਪ ਦੇ ਹੀ ਬੱਚੇ ਖਾਣ ਵਾਲੀ ਸਪਣੀ ਹੁੰਦੀ ਹੈ ਨਾ, ਜਿਵੇਂ ਉਵੇਂ ਇਸ ਮੁਲਕ ਦਾ ਨਿਜ਼ਾਮ ਜਿਹੜਾ ਗੰਦੀ ਤੇ ਗਰਕੀ ਹੋਈ ਭੈੜੀ ਘ੍ਰਿਣਤ ਸੋਚ ਦੇ ਤਹਿਤ ਕੰਮ ਕਰਦਾ। ਜੇ ਅੱਜ ਕੋਈ ਕੇਜਰੀਵਾਲ ਨੂੰ, ਕੋਈ ਸਸੋਦੀਆ ਨੂੰ, ਕੋਈ ਆ ਤ੍ਰਿਪਾਠੀ ਛਪਾਠੀ ਨੂੰ, ਕੋਈ ਇਹਨੂੰ ਭਗਵੰਤ ਮਾਨ ਨੂੰ ਹਬੀ ਨਬੀ ਹੋ ਜੇ, ਦਿੱਲੀ ਵਾਲਿਆਂ ਦਾ ਕੀ ਜਾਂਦਾ ਜੀ, ਕੀ ਜਾਊਗਾ? ਉਹਨੂੰ ਮਾਰ ਕੇ ਪੰਜਾਬ ਦੇ 4 ਘਰ 4 ਪੁੱਤ ਜਿਹੜੇ ਨੇ ਉਹ ਫਾਂਸੀ ਲੱਗ ਜਾਣਗੇ। ਇਹੀ ਦਿੱਲੀ ਵਾਲੇ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਲੋਕ ਜਿਹੜੇ ਆ ਉਹ ਹਿੰਸਾ ਦੇ ਰਾਹ ਪੈਣ, ਮਾਰ-ਮਰੀਏ ਦੇ ਰਾਹ ਪੈਣ ਤੇ ਆਪਸ ਵਿੱਚ ਹੀ ਲੜ ਕੇ ਮਰ ਜਾਣ। ਪਾਣੀ ਨੂੰ ਵਾਟਰ ਬੰਬ ਬਣਾ ਕੇ ਤੁਹਾਡੇ ਤੇ ਵਰਤਿਆ ਜਾ ਰਿਹਾ ਤੇ ਸਾਰੇ ਭਾਰਤ ਨੂੰ ਤੋਤਾ ਪੜਾਇਆ ਜਾ ਰਿਹਾ ਕਿ ਪੰਜਾਬ ਵਾਲੇ ਐਵੇਂ ਟੱਪੀ ਜਾਂਦੇ, ਅਸੀਂ ਤਾਂ ਪਾਕਿਸਤਾਨ ਮਾਰ ਰਹੇ ਹਾਂ। ਜਦੋਂ ਕੋਈ ਅੱਕਿਆ ਹੋਇਆ ਸਿੱਖ ਨੌਜਵਾਨ ਜਿਵੇਂ ਸੁਧੀਰ ਸੂਰੀ ਨੂੰ ਇੱਥੇ ਨਲਕੇ ਦੇ ਫਿਲਟਰ ਵਰਗਾ ਕਰਕੇ ਸੁੱਟਿਆ ਸੀ, ਫੇਰ ਕਹਿ ਦਿੰਦੇ ਆ ਹਾਏ ਜੀ ਅੱਤਵਾਦ ਆ ਗਿਆ, ਹਾਏ ਜੀ ਮਾੜਾ ਆ ਗਿਆ। ਕਿਉਂ? ਪਹਿਲਾਂ ਲਾਂਬੂ ਲਾਉਂਦੇ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਜਿਹੜੀ ਆ ਉਹ ਲਗਾਤਾਰ ਜਾਰੀ ਆ। ਲੋਕ ਪੂਰੀ ਜੰਗ ਲੜ ਰਹੇ ਨੇ। ਹਰ ਰੋਜ਼ ਹਰ ਪਲ ਕਿਸੇ ਨਾ ਕਿਸੇ ਪਾਸਿਓਂ ਖਬਰ ਆ ਜਾਂਦੀ ਆ ਕਿ ਦਰਿਆ ਟੁੱਟ ਗਿਆ, ਪਾਣੀ ਆ ਗਿਆ। ਅੱਜ ਵੀ ਸਤਲੁਜ ਦਰਿਆ ਦੇ ਬਾਰੇ ਬਾਰ-ਬਾਰ ਖਬਰਾਂ ਜਿਹੜੀਆਂ ਨੇ ਉਹ ਆਉਂਦੀਆਂ ਰਹੀਆਂ। ਪ੍ਰਸ਼ਾਸਨ ਕਦੇ ਯਕੀਨ ਕਰਨ ਵਾਲੀ ਗੱਲ ਕਹਿ ਦਿੰਦਾ, ਕਦੇ ਕਹਿ ਦਿੰਦਾ ਵੀ ਅਫਵਾਹ ਆ, ਪਰ ਮੋਟੇ ਤੌਰ ਦੇ ਉੱਤੇ ਲੋਕਾਂ ਦਾ ਪੰਜਾਬ ਦੇ ਸਰਕਾਰੀ ਪ੍ਰਸ਼ਾਸਨ ਉੱਤੇ, ਹਕੂਮਤੀ ਨਿਜ਼ਾਮ ਉੱਤੇ ਕੋਈ ਭਰੋਸਾ ਜਿਹਾ ਰਿਹਾ ਨਹੀਂ। ਲੋਕਾਂ ਨੂੰ ਲੱਗਦਾ ਕਿ ਸਰਕਾਰੀ ਪ੍ਰਸ਼ਾਸਨ ਤਾਂ ਸਾਨੂੰ ਮਾਰਨ ਵਾਲੀਆਂ ਖੇਡਾਂ 'ਚ ਸ਼ਾਮਲ ਹੈ ਤੇ ਉੱਪਰੋਂ ਸਰਕਾਰ ਵੀ ਉਹ ਚੱਜ, ਉਹੀ ਕਰਤੂਤਾਂ ਲਗਾਤਾਰ ਦੁਹਰਾ ਰਹੀ ਆ, ਜਿਹਦੇ ਨਾਲ ਲੋਕਾਂ ਦਾ ਭਰੋਸਾ ਜਿਹੜਾ ਹੋਰ ਜ਼ਿਆਦਾ ਘਟਦਾ ਜਾਵੇ, ਹੋਰ ਜ਼ਿਆਦਾ ਟੁੱਟਦਾ ਜਾਵੇ। ਜਦੋਂ ਕਿਸੇ ਖਿੱਤੇ 'ਚ, ਜਦੋਂ ਕਿਸੇ ਸੂਬੇ 'ਚ ਉਥੋਂ ਦੀ ਮਾਈ ਬਾਪ ਜਿਹਨੂੰ ਸਰਕਾਰ ਕਿਹਾ ਜਾਵੇ, ਉਹ ਕੋਈ ਜ਼ਿੰਮੇਵਾਰੀ ਨਾ ਸਮਝੇ, ਜ਼ਿੰਮੇਵਾਰੀ ਨਾ ਨਿਭਾਵੇ ਤੇ ਉਥੋਂ ਉਸ ਖਿੱਤੇ ਦੇ ਲੋਕ ਜਿਹੜੇ ਆ ਵਿਪਤਾ 'ਚ ਫਸੇ ਹੋਣ ਤਾਂ ਬੜਾ ਔਖਾ ਹੋ ਜਾਂਦਾ। ਇਹੋ ਜਿਹਾ ਸੰਤਾਪ ਭਰਿਆ ਵਕਤ ਅੱਜ ਸਾਡੇ ਲੋਕ ਪੰਜਾਬ ਦੇ ਵਿੱਚ ਭੋਗ ਰਹੇ ਨੇ। ਕਹਿੰਦੇ ਆ ਵੀ 1988 ਤੋਂ ਬਾਅਦ ਇੰਨਾ ਵੱਡਾ ਹੜ੍ਹ ਜਿਹੜਾ ਉਹ ਪਹਿਲੀ ਵਾਰ ਆਇਆ। 22 ਜ਼ਿਲ੍ਹਿਆਂ ਦੇ ਵਿੱਚ 1655 ਜਾਣੀ ਕਿ 1700 ਦੇ ਕਰੀਬ ਪਿੰਡਾਂ ਦੇ ਵਿੱਚ ਇਸ ਮੌਕੇ ਆਲੀਸ਼ਾਨ ਕੋਠੀਆਂ ਵਿੱਚ ਰਹਿਣ ਵਾਲੇ, ਸ਼ਾਨਦਾਰ ਗੱਡੀਆਂ ਤੇ ਵਧੀਆ ਜ਼ਿੰਦਗੀ ਜਿਉਣ ਵਾਲੇ ਅੱਜ ਬੁਰੇ ਹਾਲੀ ਨੇ। ਲੋਕਾਂ ਦੇ ਘਰਾਂ ਵਿੱਚ ਸੋਫੇ, ਫਰਿੱਜ, ਬੈੱਡ ਤੇ ਹਰ ਚੀਜ਼ ਜਿਹੜੀ ਆ ਉਹ ਪਾਣੀ ਦੀ ਮਾਰ ਹੇਠ ਹੈ। ਲੋਕਾਂ ਦੇ ਘਰਾਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪਾਣੀ ਨੇ ਇੱਕ ਤਰੀਕੇ ਨਾਲ ਖਰਾਬ ਕਰਤਾ। ਕੁੱਲ ਮਿਲਾ ਕੇ ਜਿਹੜਾ ਇਹੋ ਜਿਹਾ ਨੁਕਸਾਨ ਆ, ਉਹਦੇ ਨਾਲ ਜਿਹੜੀ ਜ਼ਮੀਨ ਆ ਤੇ ਨਾਲ ਪਸ਼ੂ ਤੇ ਹੋਰ ਸਭ ਕੁਝ ਜਿਸ ਤਰੀਕੇ ਨਾਲ ਬਰਬਾਦ ਹੋਇਆ, ਤੇ ਇਹਦੇ ਬਰਾਬਰ ਬਚਾਓ ਪੱਖ ਵਾਲੇ ਭਰਾ ਸਾਡੇ ਇੱਕ ਤਰੀਕੇ ਨਾਲ ਜਿਵੇਂ ਜਾਨ ਤਲੀ ਤੇ ਰੱਖ ਕੇ ਲੜਨਾ ਹੁੰਦਾ ਨਾ, ਐਉਂ ਮੌਕਾ ਸੰਭਾਲਿਆ। ਕਈ ਥਾਵਾਂ ਤੇ ਮਾੜੀਆਂ ਮੋਟੀਆਂ 19-21 ਮੰਦਭਾਗੀਆਂ ਘਟਨਾਵਾਂ ਵੀ ਵਾਪਰ ਰਹੀਆਂ ਨੇ, ਪਰ ਇਹ ਗੱਲ ਮੰਨਣੀ ਪਊਗੀ ਕਿ ਇਸ ਵਾਰੀ ਸਾਰੀ ਦੁਨੀਆ ਜਿਹੜੀ ਆ ਉਹ ਦੇਖ ਰਹੀ ਆ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਦੁਨੀਆ ਦੇ ਕੋਨੇ-ਕੋਨੇ ਵਿੱਚ ਲੋਕ ਦੇਖ ਰਹੇ ਨੇ ਕਿ ਕਿਵੇਂ ਪੰਜਾਬ ਦੀ ਧਰਤੀ ਉੱਤੇ ਸਰਕਾਰ ਤਾਂ ਫੇਲ ਆ, ਸਰਕਾਰ ਤਾਂ ਛੱਡ ਕੇ ਭੱਜ ਗਈ ਸਭ ਕੁਝ, ਪਰ ਲੋਕ ਜਿਹੜੇ ਨੇ
ਕਿਵੇਂ ਡਟੇ ਹੋਏ ਨੇ ਤੇ ਕਿਵੇਂ ਲੜ ਰਹੇ ਨੇ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਗੇੜਾ ਜਿਹਾ ਕੱਢ ਕੇ ਇੱਕ ਦਿਨ ਡਰਾਮਾ ਕਰਦਾ ਫੜਿਆ ਗਿਆ, ਆਪ ਹੀ ਕਲਿੱਪ ਵਾਲੀ ਬੀਬੀ ਲਿਆਂਦੀ, ਆਪ ਹੀ ਥੱਲੇ ਬਹਿ ਕੇ ਰੋਟੀ ਫੜ ਕੇ ਖਾਣ ਦਾ ਸ਼ੋਸ਼ਾ ਛੱਡਿਆ। ਪਰ ਹੁਣ ਬਾਅਦ ਵਿੱਚ ਜਦੋਂ ਪਤਾ ਲੱਗਿਆ ਵੀ ਕੇਜਰੀਵਾਲ ਆ ਰਿਹਾ, ਉਹਦੇ ਨਾਲ ਜੇ ਅਸੀਂ ਸਸੋਧੀਆ ਦੇ ਨਾਲ ਜੇ ਅਸੀਂ ਪੰਜਾਬ ਦੇ ਪਿੰਡਾਂ 'ਚ ਗਏ ਤਾਂ ਲੋਕ ਕਿਤੇ ਘੇਰ ਨਾ ਲੈਣ, ਕਿਉਂਕਿ ਹਰ ਥਾਂ ਤੋਂ ਇਹੀ ਸੂਚਨਾ ਮਿਲ ਰਹੀ ਆ ਕਿ ਲੋਕ ਸਰਕਾਰੀ ਧਿਰ ਤੋਂ, ਸਰਕਾਰੀ ਪ੍ਰਸ਼ਾਸਨ ਤੋਂ ਬਹੁਤ ਅੱਕੇ ਹੋਏ ਨੇ, ਬੜੇ ਦੁਖੀ ਨੇ। ਇਹੋ ਜਿਹੇ ਮਾਹੌਲ ਦੇ ਵਿੱਚ ਸੀਐਮ ਭਗਵੰਤ ਮਾਨ ਜਦੋਂ ਕੇਜਰੀਵਾਲ ਨੇ ਆਉਣਾ ਸੀ ਕਹਿੰਦਾ ਹਮ ਤੋਂ ਬਿਮਾਰ ਹੈ, ਬਿਮਾਰ ਹੋ ਕੇ ਪੈ ਗਿਆ। ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਹੈ, ਹੁਣੇ ਚੈਨਲਾਂ ਦੇ ਉੱਤੇ ਖਬਰ ਆਈ ਆ ਕਿ ਉਹਨੂੰ ਫੋਰਟਿਸ ਹਸਪੀਟਲ ਲੈ ਗਏ ਆ। ਉਹ ਇਸ ਕਰਕੇ ਲੈ ਕੇ ਗਏ ਆ ਕਿ ਹੁਣ ਲੋਕਾਂ ਨੂੰ ਜਵਾਬ ਦੇਣਾ ਬੜਾ ਔਖਾ, ਕਿਉਂਕਿ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਹਦੇ ਉੱਤੇ ਲੋਕਾਂ ਨੂੰ ਬਹੁਤ ਗੁੱਸਾ ਕਿ ਇਹਨੇ ਹੜ੍ਹ ਲਿਆਉਣ ਦਾ ਪੂਰਾ ਜਿਹੜਾ ਇੰਤਜ਼ਾਮ ਆ ਕੀਤਾ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਾਰੇ ਅਧਿਕਾਰੀਆਂ ਨੂੰ, ਸਰਕਾਰੀ ਧਿਰ ਨੂੰ ਜਦੋਂ ਸੋਸ਼ਲ ਮੀਡੀਆ ਤੋਂ ਇਹ ਗੱਲਾਂ ਪੜ੍ਹਨ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ ਕਿ 1988 ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉਸ ਮੌਕੇ ਦੇ ਚੇਅਰਮੈਨ ਨੂੰ ਬਾਅਦ ਵਿੱਚ ਸਿੰਘਾਂ ਨੇ ਸੋਧਾ ਲਾਇਆ ਸੀ, ਕਿਤੇ ਉਹੋ ਜਿਹੀ ਕੋਈ ਗੱਲ ਨਾ ਵਾਪਰ ਜੇ। ਇਸ ਕਰਕੇ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਬਹਿ ਕੇ ਪ੍ਰੈਸ ਨਾਲ ਗੱਲ ਵੀ ਕੀਤੀ ਹੈ ਤੇ ਉਹਦੇ ਵਿੱਚ ਉਹਨੇ ਠੋਕ ਵਜਾ ਕੇ ਸਾਰਾ ਜਿਹੜਾ ਨਜ਼ਲਾ ਸਰਕਾਰੀ ਧਿਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਉੱਤੇ ਸੁੱਟਿਆ, ਜਾਣੀ ਕਿ ਪੰਜਾਬ ਸਰਕਾਰ ਨੂੰ ਦੋਸ਼ੀ ਮੰਨਿਆ ਵੀ ਅਸੀਂ ਤਾਂ ਜੀ ਸਾਰਿਆਂ ਨੂੰ ਦੱਸ ਕੇ ਪਾਣੀ ਛੱਡਿਆ, ਕਿਸੇ ਦੀ ਸਹਿਮਤੀ ਮਤਲਬ ਤੋਂ ਬਗੈਰ ਨਹੀਂ ਪਾਣੀ ਛੱਡਿਆ, ਪੰਜਾਬ ਵਾਲਿਆਂ ਨੂੰ ਪੂਰਾ ਪਤਾ ਸੀ। ਹੁਣ ਜਿਹੜੀ ਇਹ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਦੀ, ਇਸ ਤੋਂ ਬਾਅਦ ਵਿੱਚ ਇਹ ਨਹੀਂ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਰੀ ਹੋ ਗਿਆ, ਪਰ ਪੰਜਾਬ ਸਰਕਾਰ ਜ਼ਰੂਰ ਵੱਡੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਤੇ ਹੁਣ ਇਹ ਤੋਂ ਬਚਣ ਦੇ ਲਈ, ਕਿਉਂਕਿ ਲੋਕਾਂ ਨੇ ਤਾਂ ਘੇਰ ਲੈਣਾ ਜਿੱਥੇ ਵੀ ਸੀਐਮ ਸਾਹਿਬ ਟੱਕਰਿਆ, ਕਿ ਤੂੰ ਤਾਂ ਹੁਣ ਤੱਕ ਲੋਕਾਂ ਨੂੰ ਇਹ ਜਤਾਉਂਦਾ ਰਿਹਾ, ਇਹ ਪ੍ਰਭਾਵ ਦਿੰਦਾ ਰਿਹਾ, ਕਿਉਂਕਿ ਬਹੁਤ ਸਾਰੇ ਚੈਨਲਾਂ ਵਾਲੇ ਜਿਹੜੇ ਨੇ, YouTube ਚੈਨਲਾਂ ਵਾਲੇ, ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ, ਉਹਨਾਂ ਨੂੰ ਸਰਕਾਰ ਨੇ ਮਹੀਨੇ ਉੱਤੇ ਜਾਂ ਡੇਲੀ ਬੇਸ ਉੱਤੇ ਪੈਸੇ ਦੇਣੇ ਕੀਤੇ ਹੋਏ ਨੇ ਕਿ ਤੁਸੀਂ ਸਾਡੇ ਹਿਸਾਬ ਨਾਲ ਖਬਰਾਂ ਚਲਾਉਣੀਆਂ ਨੇ। ਬਹੁਤ ਸਾਰੇ ਇੱਥੇ ਵਿਚਾਰੇ YouTube ਚੈਨਲਾਂ ਵਾਲੇ ਸ਼ਰੇਆਮ ਕਹਿ ਦਿੰਦੇ ਆ ਵੀ ਘਮਾਣ ਸਾਹਿਬ ਸਾਡੇ ਹੱਥ ਖੜੇ ਆ, ਰੋਜੀ ਰੋਟੀ ਬੱਚੇ ਪਾਲਣੇ ਆ, ਜੇਲ੍ਹ ਯਾਤਰਾ ਨਹੀਂ ਕਰਨੀ ਤੇ ਜਿਹੜੇ ਚੈਨਲ ਆ ਉਹ ਚੱਲਦਾ ਰੱਖਣਾ, ਇਸ ਕਰਕੇ ਅਸੀਂ ਸਰਕਾਰ ਦੀ ਬੋਲੀ ਬੋਲਣੀ ਆ ਤੇ 4 ਪੈਸੇ ਕਮਾਉਣੇ ਆ। ਉਹਨਾਂ ਸਾਰਿਆਂ ਨੂੰ ਇਸ ਕੰਮ ਤੇ ਲਾਇਆ ਹੋਇਆ ਕਿ ਤੁਸੀਂ ਸਾਨੂੰ, ਮਤਲਬ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਨੂੰ, ਆਮ ਆਦਮੀ ਪਾਰਟੀ ਨੂੰ ਸੁਰਖਰੂ ਕਰਨਾ, ਪਰ ਇਹਦਾ ਕੋਈ ਅਸਰ ਉਸਰ ਤਾਂ ਨਹੀਂ ਹੋ ਰਿਹਾ। ਤੇ ਇਸ ਮਾਹੌਲ ਦੇ ਵਿੱਚ ਅੱਜ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੇ ਤੇ ਹੋਰਨਾਂ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹਨਾਂ ਨੇ ਇਹ ਗੱਲ ਆਖੀ ਆ ਕਿ ਇਸ ਵਾਰ 20% ਵੱਧ ਪਾਣੀ ਆ ਜਿਹੜਾ ਉਹ ਬਿਆਸ ਡੈਮ 'ਚ, ਪੌਂਗ ਡੈਮ 'ਚ ਆਇਆ ਤੇ ਇਸ ਵਾਰ ਭਾਖੜਾ ਡੈਮ ਤੇ ਪੌਂਗ ਡੈਮ 'ਚ ਇਤਿਹਾਸ ਵਿੱਚ ਸਭ ਤੋਂ ਵੱਧ ਪਾਣੀ ਆਇਆ। ਹੁਣ ਇਹਦੇ ਵਿੱਚ ਗੱਲ ਜਿਹੜੀ ਆ, ਨੁਕਤਾ ਜਿਹੜਾ ਸਮਝਣ ਵਾਲਾ, ਜਿਹੜਾ ਬੜਾ ਜ਼ਰੂਰੀ ਆ, ਉਹਨੂੰ ਆਪਾਂ ਹੁਣੇ ਡਿਸਕਸ ਕਰ ਲਈਏ। ਜਿਹੜਾ ਅੱਜ ਇਸ ਪੀਸੀ 'ਚ ਪ੍ਰੈਸ ਕਾਨਫਰੰਸ ਵਿੱਚ ਗੱਲ ਆਈ ਆ ਬਈ ਉਹ ਕਹਿੰਦੇ ਆ ਵੀ 20% ਜ਼ਿਆਦਾ ਪਾਣੀ ਆਇਆ, ਤੇ ਇਹ ਕਹਿੰਦੇ ਵੀ ਜੇ ਡੈਮ ਨਾ ਹੁੰਦੇ, ਯਾਨੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਕਹਿੰਦੇ ਆ ਵੀ ਜੇ ਡੈਮ ਨਾ ਹੁੰਦੇ ਤਾਂ ਜੂਨ 'ਚ ਹੀ ਫਲੱਡ ਆ ਜਾਣੇ ਸੀ। ਕਹਿੰਦਾ ਫਲੱਡ ਤਾਂ ਜੂਨ 'ਚ ਆ ਜਾਣੇ ਸੀ, ਡੈਮਾਂ ਨੇ ਬਚਾਅ ਕਰ ਲਿਆ। ਹੁਣ ਸਵਾਲ ਇਹ ਉੱਠਦਾ ਵੀ ਜੇ ਜੂਨ 'ਚ ਹੀ ਤੈਅ ਹੋ ਗਿਆ ਸੀ ਕਿ ਪਾਣੀ ਐਤਕੀ ਜ਼ਿਆਦਾ ਹੈ, ਜੇ ਜੂਨ 'ਚ ਹੀ ਪਤਾ ਲੱਗ ਗਿਆ ਸੀ ਕਿ ਅਗਾਂਹ ਜਾ ਕੇ ਜਦੋਂ ਉੱਪਰ ਪਹਾੜਾਂ ਤੇ ਬਹੁਤ ਜ਼ਿਆਦਾ ਮੀਂਹ ਪੈ ਜੂ, ਕੰਮ ਖਰਾਬ ਹੋ ਜੂ, ਫੇਰ ਤਾਂ ਅਗਸਤ ਮਹੀਨੇ ਤੱਕ, ਸਾਰੇ ਜੁਲਾਈ 'ਚ, ਸਾਰੇ ਅਗਸਤ 'ਚ ਥੋੜਾ ਥੋੜਾ ਕਰਕੇ ਪਾਣੀ ਨਾਲ ਦੀ ਨਾਲ ਛੱਡਦੇ ਰਹਿਣਾ ਚਾਹੀਦਾ ਸੀ, ਤਾਂ ਕਿ ਜਦੋਂ ਅਗਸਤ ਵਿੱਚ ਉਹ ਉੱਪਰਲੇ ਪਹਾੜਾਂ ਤੇ, ਹਿਮਾਚਲ ਤੋਂ ਪਿੱਛੇ ਪਹਾੜਾਂ 'ਚ ਮੀਂਹ ਪਵੇ, ਜਦੋਂ ਉਹ ਪਾਣੀ ਭਾਖੜਾ ਡੈਮ ਤੇ ਦੂਜੇ ਡੈਮਾਂ ਵੱਲ ਨੂੰ ਆਵੇ, ਉਦੋਂ ਇੰਨਾ ਜ਼ਿਆਦਾ ਪਾਣੀ ਨਾ ਉੱਥੇ ਹੋਵੇ ਕਿ ਇੱਕਦਮ ਛੱਡ ਕੇ ਆਪਾਂ ਨੂੰ ਪੰਜਾਬ ਰੋੜਨਾ ਪੈ ਜੇ, ਜਦੋਂ ਜੂਨ 'ਚ ਹੀ ਪਤਾ ਲੱਗ ਗਿਆ ਸੀ। ਪਰ
ਇੱਥੇ ਕਹਾਣੀ ਜਿਹੜੀ ਇਹ ਆ ਕਿ ਸਾਰਾ ਜਿਹੜਾ ਸਿਸਟਮ ਆ ਉਹ ਉਲਝਿਆ ਹੋਇਆ। ਅੱਜ ਹਰਜਿੰਦਰ ਸਿੰਘ ਲਾਲ ਦਾ ਅਜੀਤ ਅਖਬਾਰ ਦੇ ਉੱਤੇ ਜਿਹੜਾ ਆਰਟੀਕਲ ਛਪਿਆ, ਉਹਦੇ 'ਚ ਇਹ ਗੱਲ ਆ ਕਿ ਮੋਟੇ ਤੌਰ ਦੇ ਉੱਤੇ ਸਭ ਤੋਂ ਜਿਹੜੀ ਵੱਡਾ ਨੁਕਤਾ ਵਾ ਉਹ ਹੈ ਵੀ ਪੰਜਾਬ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸਮੇਤ ਹੋਰਨਾਂ ਜਿਹੜੇ ਇਹੋ ਜਿਹੇ ਪ੍ਰੋਜੈਕਟ ਨੇ ਉਹਨਾਂ ਉੱਤੇ ਕਬਜ਼ਾ ਦਿੱਲੀ ਵਾਲਿਆਂ ਦਾ ਵਾ। ਦਿੱਲੀ ਵਾਲੇ ਆਪਦੇ ਹਿਸਾਬ ਨਾਲ ਪੱਤੇ ਖੇਡਦੇ ਆ। ਨਤੀਜਾ ਇਹ ਹੈ ਕਿ ਪੰਜਾਬ ਜਿਹੜਾ ਭੋਗਦਾ, ਨਾ ਦਿੱਲੀ ਨੂੰ ਕੋਈ ਫਰਕ ਪੈਂਦਾ, ਨਾ ਹਰਿਆਣੇ ਨੂੰ, ਨਾ ਰਾਜਸਥਾਨ ਨੂੰ। ਹਰਜਿੰਦਰ ਸਿੰਘ ਲਾਲ ਹੋਵੇ ਜਾਂ ਕੋਈ ਵੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਾਣੀਆਂ ਦੇ ਮਸਲੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਚੱਲ ਰਹੀ। ਹੁਣ ਜੇ ਕਿਸੇ ਨੇ ਨਾ ਦੇਖਣ ਲਈ ਟਾਈਮ ਕੱਢਣਾ, ਨਾ ਸੁਣਨ ਲਈ ਟਾਈਮ ਕੱਢਣਾ, ਉਹਦਾ ਤਾਂ ਕੋਈ ਇਲਾਜ ਨਹੀਂ। ਪਰ ਜਿਹੜਾ ਬੰਦਾ ਕੋਰਾ ਅਨਪੜ੍ਹ ਹੈ ਨਾ, ਉਹਨੂੰ ਵੀ ਇਹ ਸਾਰੀ ਜਾਣਕਾਰੀ ਇਸ ਮੌਕੇ ਹੋ ਚੁੱਕੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਪ੍ਰਬੰਧ ਆ, ਜਿੰਨਾ ਟਾਈਮ ਪੰਜਾਬ ਕੋਲ ਨਹੀਂ ਆਉਂਦਾ ਤੇ ਜਿੰਨਾ ਟਾਈਮ ਪਾਣੀਆਂ ਦੇ, ਦਰਿਆਈ ਪਾਣੀਆਂ ਦੇ ਮਸਲੇ ਦਾ ਕੋਈ ਸੱਚਾ ਹੱਲ ਨਹੀਂ ਲੱਭਿਆ ਜਾਂਦਾ, ਉਹਨਾਂ ਟਾਈਮ ਪੰਜਾਬ ਦੀ ਜਿਹੜੀ ਇਹ ਦੁਰਗਤੀ ਆ ਇਹ ਹਰ ਹਾਲਤ ਵਿੱਚ ਹੋਇਆ ਕਰੂਗੀ ਤੇ ਲਗਾਤਾਰ ਹੋਇਆ ਕਰੂ। ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਦਿੱਲੀ ਦੇ ਗੁਲਾਮ ਨੇ, ਉਹਨਾਂ ਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ। ਅੱਜ ਵੀ ਜਦੋਂ ਸਾਰਾ ਜਿਹੜਾ ਇਹ ਪ੍ਰੈਸ ਕਾਨਫਰੰਸ ਹੋਈ ਆ, ਉਹਦੇ ਵਿੱਚ ਜਿੰਨੀਆਂ ਗੱਲਾਂ ਕੀਤੀਆਂ ਗਈਆਂ ਨੇ ਉਹ 'ਚ ਦੋਸ਼ੀ ਪੰਜਾਬ ਨੂੰ ਗਰਦਾਨਿਆ ਗਿਆ। ਕਹਿੰਦੇ ਵੀ ਸਾਰੇ ਰਾਜਾਂ ਦੀ ਸਹਿਮਤੀ ਤੋਂ ਬਾਅਦ ਪਾਣੀ ਛੱਡਿਆ ਗਿਆ, ਹੋਰ ਅਸੀਂ ਕੀ ਕਰਦੇ, ਡੈਮਾਂ ਦੀ ਸੁਰੱਖਿਆ ਦਾ ਧਿਆਨ ਤਾਂ ਰੱਖਣਾ ਹੀ ਸੀ। ਰਾਜ ਨੂੰ ਆਪਦੀਆਂ ਨਦੀਆਂ ਦੀ ਸੁਰੱਖਿਆ ਦਾ ਧਿਆਨ ਖੁਦ ਰੱਖਣਾ ਚਾਹੀਦਾ। ਮਤਲਬ ਕਿ ਉਹ ਕਹਿੰਦੇ ਪੰਜਾਬ ਸਰਕਾਰ ਦੀ ਗਲਤੀ ਆ ਜੇ ਇਹਨਾਂ ਨੇ ਆਪਦੇ ਨਦੀਆਂ ਨਾਲਿਆਂ ਦੀ ਜਿਹੜੀ ਸੁਰੱਖਿਆ ਦਾ ਧਿਆਨ ਨਹੀਂ ਰੱਖਿਆ। ਕਹਿੰਦਾ ਜਦੋਂ ਪੰਜਾਬ ਤੇ ਹਰਿਆਣਾ ਲੜ ਰਹੇ ਸੀ, ਭਾਖੜਾ ਦਾ ਪੱਧਰ 1550 ਸੀ ਤੇ ਭਾਰਤ ਵਿੱਚ ਰੂੜੀਵਾਦੀ ਸੋਚ ਪ੍ਰਚਲਿਤ ਹੈ। ਜੇਕਰ ਡੈਮ ਦਾ ਪੱਧਰ ਘੱਟ ਕੀਤਾ ਜਾਂਦਾ ਤਾਂ ਮਾਨਸੂਨ ਦੌਰਾਨ ਸਮੱਸਿਆਵਾਂ ਘਟ ਸਕਦੀਆਂ ਸਨ। ਹਰਿਆਣਾ ਨੂੰ 88 MCM ਦਿੱਤਾ ਜਾ ਸਕਦਾ ਸੀ। ਡੈਮ ਦਾ ਪੱਧਰ 3 ਫੁੱਟ ਹੇਠਾਂ ਆ ਜਾਂਦਾ। ਸਾਡੀ ਇੱਕ ਕਮੇਟੀ ਆ ਜੋ ਤੈਅ ਕਰਦੀ ਹੈ ਕਿ ਕਿੰਨਾ ਪਾਣੀ ਛੱਡਣਾ। ਅਸੀਂ 6 ਅਗਸਤ ਤੋਂ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡ ਰਹੇ ਹਾਂ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਜਿਹੜਾ ਮਨੋਜ ਤ੍ਰਿਪਾਠੀ ਆ, ਉਹਨੇ ਇਹ ਗੱਲਾਂ ਕਹੀਆਂ। ਅੱਗੇ ਉਹਨੇ ਇਹ ਵੀ ਕਿਹਾ ਕਿ ਅਸੀਂ ਪੰਜਾਬ ਪੁਲਿਸ ਨੂੰ ਨਹੀਂ ਹਟਾਇਆ। ਪੰਜਾਬ ਪੁਲਿਸ ਪੰਜਾਬ ਵਿੱਚ ਤਾਇਨਾਤ ਹੈ, ਉਹਦਾ ਕੰਮ ਲਾ ਐਂਡ ਆਰਡਰ ਸੰਭਾਲਣਾ। CISF ਨਾਜ਼ੁਕ ਖੇਤਰ ਵਿੱਚ ਕੰਮ ਕਰਦੀ ਹੈ। ਕਹਿੰਦਾ ਜੇ ਡੈਮ ਨਾ ਹੁੰਦੇ ਤਾਂ ਜੂਨ 'ਚ ਹੀ ਹੜ੍ਹ ਆ ਜਾਣੇ ਸੀ, ਤਬਾਹੀ ਜ਼ਿਆਦਾ ਹੋਣੀ ਸੀ। ਭਾਖੜਾ ਡੈਮ ਦਾ ਜਿਹੜਾ ਖਤਰੇ ਦਾ ਨਿਸ਼ਾਨ ਆ ਉਹ ਤੋਂ ਸਿਰਫ ਹੁਣ 1.5 ਫੁੱਟ ਹੇਠਾਂ ਆ। ਭਾਖੜਾ ਡੈਮ 'ਚ ਪਾਣੀ ਕੁਝ ਘਟਿਆ ਜ਼ਰੂਰ ਆ, ਪਰ ਪੌਂਗ ਡੈਮ ਦੇ ਵਿੱਚ ਅਜੇ ਵੀ ਬਹੁਤ ਜ਼ਿਆਦਾ ਪਾਣੀ ਆ ਰਿਹਾ। ਪੌਂਗ ਡੈਮ 'ਚ 1390 ਫੁੱਟ ਪਾਣੀ ਦਾ ਪੱਧਰ ਆ, ਪਰ ਅਸੀਂ 1410 ਫੁੱਟ ਤੱਕ ਪਹੁੰਚੇ ਹੋਏ ਹਾਂ। ਅਸੀਂ ਕਹਿੰਦਾ 3 ਮੌਸਮ ਦੱਸਣ ਵਾਲੀਆਂ ਏਜੰਸੀਆਂ ਦੇ ਸੰਪਰਕ 'ਚ ਆ। ਹੜ੍ਹ ਦੀ ਸਥਿਤੀ ਹੁਣ ਕਾਬੂ ਹੇਠ ਹੈ ਤੇ ਪਾਣੀ ਦਾ ਫਲੋ ਆਮ ਹੈ, ਪਰ ਜੇਕਰ 3-4 ਦਿਨ ਮੀਂਹ ਨਾ ਪੈਣ, ਜੇ ਮੀਂਹ ਪੈ ਗਿਆ ਤਾਂ ਸਿਆਪਾ ਪੈ ਜਾਣਾ। ਸਾਡੇ ਡੈਮ ਦੀ ਸਮਰੱਥਾ ਤੋਂ ਜੇਕਰ ਵੱਧ ਪਾਣੀ ਆਏਗਾ ਤਾਂ ਛੱਡਣਾ ਪਵੇਗਾ, ਪਰ ਸਰਕਾਰ ਵੀ ਆਪਦੇ ਨਦੀਆਂ ਨਾਲਿਆਂ ਨੂੰ ਤਿਆਰ ਰੱਖੇ, ਉਹ ਛੱਡੇ ਗਏ ਪਾਣੀ ਨੂੰ ਸੰਭਾਲ ਸਕਣ। ਰਾਜ ਸਰਕਾਰ ਨੂੰ ਇਹਨਾਂ ਤੇ ਕੰਮ ਕਰਨਾ ਚਾਹੀਦਾ। ਤੇ ਇਹ ਸਾਰੀਆਂ ਜਿਹੜੀਆਂ ਗੱਲਾਂ, ਇਹਦੇ ਵਿੱਚ ਸਭ ਤੋਂ ਜਿਹੜਾ ਅਹਿਮ ਨੁਕਤਾ ਹੈ ਉਹ ਕੀ ਨਿਕਲਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਕੋਈ ਮਤਲਬ ਨਹੀਂ ਪੰਜਾਬ ਜਿਉਂਦਾ ਕਿ ਮਰਦਾ। ਇਹ ਬਿਲਕੁਲ ਮਨੁੱਖਤਾ ਵਿਰੋਧੀ ਸੋਚ ਹੈ। ਪੰਜਾਬ ਦੇ ਲੋਕ ਕੋਈ ਲੋਕ ਨਹੀਂ ਹੈ। ਇਸ ਲਾਲੇ ਜੇ ਨੂੰ ਬਿਠਾਤਾ ਉੱਥੇ, ਦਿੱਲੀ ਵਾਲਿਆਂ ਨੇ ਕਹਿਤਾ ਵੀ ਤੂੰ ਆਹ ਭਕਾਈ ਮਾਰ ਦੇ, ਇਹ ਅਗਲੇ ਨੇ ਮਾਰਤੀ। ਹੁਣ ਜਦੋਂ ਇਹ ਸਾਰੀ ਜਿਹੜੀ ਕਹਾਣੀ ਆ ਜਿਹਦਾ ਲੱਲਾ ਭੱਬਾ ਰਲਾ ਕੇ ਬਣਦਾ ਕੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੱਕ ਲੂ, ਇੰਨੀ ਗੱਲ ਸੁਣਨ ਸਾਰ ਫਿਰ ਉਹਨੂੰ ਬੁਖਾਰ ਚੜ੍ਹਨਾ ਹੀ ਸੀ। ਅੱਧਾ ਪਚੱਧਾ ਤਾਂ ਪਹਿਲੋਂ ਚੜਿਆ ਸੀ ਵੀ ਲੋਕ ਜੁੱਤੀਆਂ ਲਾਈ ਫਿਰਦੇ ਆ। ਤੇ ਇਸੇ ਕਰਕੇ ਹੁਣ ਭਗਵੰਤ ਮਾਨ ਨੂੰ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਕਰਾਉਣਾ ਪੈ ਗਿਆ। ਭਗਵੰਤ ਮਾਨ ਛੱਡੋ, ਸੁਖਬੀਰ ਬਾਦਲ ਹੁੰਦਾ, ਸੁਖਬੀਰ ਬਾਦਲ ਛੱਡੋ, ਆਪਣੇ ਵਿੱਚੋਂ ਕੋਈ ਹੁੰਦਾ, ਕੋਈ ਪੰਥਕ ਹੁੰਦਾ, ਕੋਈ ਖਾਲਿਸਤਾਨੀ ਹੁੰਦਾ, ਜਿਹੜਾ ਮਰਜ਼ੀ ਹੁੰਦਾ, ਜਦੋਂ ਦਿੱਲੀ ਵਾਲਿਆਂ ਦੇ ਹੱਥ 'ਚ ਬਾਗਡੋਰ ਆ ਭਰਾਵੋ, ਜਦੋਂ ਦਿੱਲੀ ਵਾਲਿਆਂ ਦੇ ਕੋਲ ਚਾਹੇ ਆ ਤ੍ਰਿਪਾਠੀ ਆ ਤੇ ਚਾਹੇ ਕੋਈ ਕਪਾਠੀ ਆ, ਚਾਹੇ ਕੋਈ ਸਿਨਹਾ, ਚਾਹੇ ਕੋਈ ਅਰੋੜਾ, ਚਾਹੇ ਕੋਈ ਬਰਾੜ ਆ, ਚਾਹੇ ਕੁਝ ਹੋਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਜਿਹੜਾ ਮਰਜ਼ੀ ਹੋਵੇ,
ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮਰਜ਼ੀ ਹੋਵੇ, ਦਿੱਲੀ ਵਾਲਿਆਂ ਦੇ ਹੱਥ 'ਚ ਆ, ਉਹ ਜਿਵੇਂ ਮਰਜ਼ੀ ਚਲਾਉਣ ਉਵੇਂ ਨੱਚਣਾ ਪੈਣਾ। ਕਿਉਂ? ਕਿਉਂਕਿ ਦਿੱਲੀ ਵਾਲੇ ਕਹਿੰਦੇ ਆ ਕਿ ਪਹਿਲਾਂ ਹਰਿਆਣੇ ਤੇ ਰਾਜਸਥਾਨ ਜੋਗਾ ਪਾਣੀ ਇਕੱਠਾ ਕਰਕੇ ਰੱਖੋ, ਸਾਨੂੰ ਨਹੀਂ ਪਤਾ ਹੈਗਾ ਕਿ ਪੰਜਾਬ ਜਿਉਂਦਾ ਕਿ ਮਰਦਾ, ਪੰਜਾਬ ਡੁੱਬਦਾ ਕਿ ਤਰਦਾ। ਸਾਡੇ ਲਈ ਸਿੱਧੀ ਜੀ ਗੱਲ ਆ ਕਿ ਅਸੀਂ ਤਾਂ ਪਹਿਲਾਂ ਹਰਿਆਣੇ ਤੇ ਰਾਜਸਥਾਨ ਦਾ ਦੇਖ। ਹੁਣ ਇਸ ਤਰ੍ਹਾਂ ਦੀ ਸੋਚ ਨਾਲ ਪੰਜਾਬ ਕਿਵੇਂ ਤੇ ਕਿੰਨਾ ਕੁ ਟਾਈਮ ਬਚ ਸਕਦਾ? ਜਿਹੜੇ ਲੰਡੂ ਬੰਦੇ 24 ਘੰਟੇ ਭਾਰਤ ਮਾਤਾ ਕੀ ਜੈ, ਭਾਰਤੀ ਨਿਜ਼ਾਮ 'ਚ ਯਕੀਨ ਰੱਖੋ ਦੀ ਬਾਤ ਪਾਉਂਦੇ ਆ, ਉਹ ਹੁਣ ਦੱਸਣ ਕਿ ਆ ਮੁੱਖ ਮੰਤਰੀ ਲੁਕਿਆ ਫਿਰਦਾ। ਪਹਿਲਾਂ ਉਦੋਂ ਮੇਜਰ ਜਨਰਲ BN ਕੁਮਾਰ ਮਰਵਾਤਾ। ਹੁਣ ਜੇਕਰ ਕੋਈ ਇਸ ਵੇਲੇ ਤੇ ਦੋਸ਼ੀਆਂ ਨੂੰ, ਜਿਹੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਆ, ਇਹਨਾਂ ਨੂੰ ਸੋਧਣ ਤੁਰ ਪਵੇ, ਕੀ ਇਸ ਮੁਲਕ ਦੇ ਨਿਜ਼ਾਮ ਨੂੰ ਕੋਈ ਫਰਕ ਪੈਂਦਾ? ਲੋਕਾਂ ਦੇ ਘਰ ਬਰਬਾਦ ਕਰਵਾਉਣ ਵਾਲਾ, ਬੱਚੇ ਖਾਣ ਵਾਲੀ, ਆਪ ਦੇ ਹੀ ਬੱਚੇ ਖਾਣ ਵਾਲੀ ਸਪਣੀ ਹੁੰਦੀ ਹੈ ਨਾ, ਜਿਵੇਂ ਉਵੇਂ ਇਸ ਮੁਲਕ ਦਾ ਨਿਜ਼ਾਮ ਆ ਜਿਹੜਾ ਗੰਦੀ ਤੇ ਗਰਕੀ ਹੋਈ ਭੈੜੀ ਘ੍ਰਿਣਤ ਸੋਚ ਦੇ ਤਹਿਤ ਕੰਮ ਕਰਦਾ ਕਿ ਪੰਜਾਬ ਨੂੰ ਡੁਬੋਣਾ। ਤੇ ਜੇਕਰ ਗੁੱਸੇ 'ਚ ਆ ਕੇ ਪੰਜਾਬ ਦੇ ਕੋਈ ਨੌਜਵਾਨ ਐਕਸ਼ਨ ਰਿਐਕਸ਼ਨ ਵੀ ਕਰਨ ਤਾਂ ਵੀ ਫਾਇਦਾ ਆਪਣਾ ਹੀ ਆ। ਜੇ ਅੱਜ ਕੋਈ ਕੇਜਰੀਵਾਲ ਨੂੰ, ਕੋਈ ਸਸੋਦੀਆ ਨੂੰ, ਕੋਈ ਆ ਤ੍ਰਿਪਾਠੀ ਛਪਾਠੀ ਨੂੰ, ਕੋਈ ਇਹਨੂੰ ਭਗਵੰਤ ਮਾਨ ਨੂੰ ਹਬੀ ਨਬੀ ਹੋ ਜੇ, ਦਿੱਲੀ ਵਾਲਿਆਂ ਦਾ ਕੀ ਜਾਂਦਾ ਜੀ? ਕੀ ਜਾਊਗਾ? ਉਹਨੂੰ ਮਾਰ ਕੇ ਪੰਜਾਬ ਦੇ 4 ਘਰ 4 ਪੁੱਤ ਜਿਹੜੇ ਨੇ ਉਹ ਫਾਂਸੀ ਲੱਗ ਜਾਣਗੇ। ਇਹੀ ਦਿੱਲੀ ਵਾਲੇ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਲੋਕ ਜਿਹੜੇ ਆ ਉਹ ਹਿੰਸਾ ਦੇ ਰਾਹ ਪੈਣ, ਪਾਰਮਰੀਏ ਦੇ ਰਾਹ ਪੈਣ ਤੇ ਆਪਸ ਵਿੱਚ ਹੀ ਲੜ ਕੇ ਮਰ ਜਾਣ। ਬਹੁਤ ਹੀ ਖਤਰਨਾਕ ਦੁਸ਼ਮਣ ਨਾਲ ਵਾਹ ਪਿਆ, ਬਹੁਤ ਹੀ ਨੀਚ ਦੁਸ਼ਮਣ ਨਾਲ ਵਾਹ ਪਿਆ। ਪਾਣੀ ਨੂੰ ਵਾਟਰ ਬੰਬ ਬਣਾ ਕੇ ਤੁਹਾਡੇ ਤੇ ਵਰਤਿਆ ਜਾ ਰਿਹਾ ਤੇ ਸਾਰੇ ਭਾਰਤ ਨੂੰ ਤੋਤਾ ਪੜਾਇਆ ਜਾ ਰਿਹਾ ਕਿ ਪੰਜਾਬ ਵਾਲੇ ਐਵੇਂ ਟੱਪੀ ਜਾਂਦੇ, ਅਸੀਂ ਤਾਂ ਪਾਕਿਸਤਾਨ ਮਾਰ ਰਹੇ ਹਾਂ। ਸਭ ਤੋਂ ਘਟੀਆ ਬੰਦਾ ਗੌਰਵ ਆਰੀਆ, ਉਹਨੂੰ ਇਸ ਮੁਲਕ ਦੇ ਵਿੱਚ ਕੀ ਕਦੇ ਸੁਣਿਆ ਸਾਰੇ ਭਾਰਤ ਦਾ ਕੋਈ ਲੀਡਰ, ਕੋਈ ਸਿਆਸੀ ਭਲਵਾਨ ਕਹਿ ਰਿਹਾ ਹੋਵੇ ਕਿ ਗੌਰਵ ਆਰੀਆ ਤੇਰੀ ਜੁਰਤ ਕਿਵੇਂ ਪੈ ਗਈ, ਤੂੰ ਇਹੋ ਜਿਹੀਆਂ ਗੰਦੀਆਂ, ਇਹੋ ਜਿਹੀਆਂ ਨੀਚ ਟਿੱਪਣੀਆਂ ਕਰਦਾ? ਮੈਂ ਤੂੰ ਦੂਜੇ ਪਾਸੇ ਆਉਣਾ, ਸਿੱਖ ਕੌਮ ਦੇ ਵਿੱਚੋਂ ਕੋਈ ਮਾੜੀ ਚੰਗੀ ਗੱਲ ਕਰਕੇ ਦਿਖਾਵੇ, ਸਾਡੀ ਸਾਰੀ ਕੌਮ ਤੁਰੰਤ ਦੁਆਲੇ ਹੋ ਜੀ। ਇੱਕ ਦਿਨ ਇੱਕ ਸਿੱਖ ਨੌਜਵਾਨਾਂ ਦੇ ਇਕੱਠ ਵਿੱਚ ਕੋਈ ਕਹਿ ਬੈਠਿਆਂ ਚ ਕਹਿੰਦਾ ਜੀ ਆਪਾਂ ਨੂੰ ਇਹ ਹਿੰਦੂ ਲਿਖੀ ਫਿਰਦੇ ਆ, ਜਦੋਂ ਖਾਲਿਸਤਾਨ ਬਣ ਗਿਆ ਜਿਹੜੇ ਹਿੰਦੂ ਖਾਲਿਸਤਾਨ ਵਿੱਚ ਹੋਣਗੇ ਨਾ ਉਹਨਾਂ ਨੂੰ ਆਪਾਂ ਵੀ ਮੁਸਲਮਾਨ ਲਿਖ ਦੇਣਾ ਸੰਵਿਧਾਨ 'ਚ, ਤੇ ਫਿਰ ਕਵਾਂਗੇ ਸਾਬਤ ਕਰੋ ਕਿ ਤੁਸੀਂ ਮੁਸਲਮਾਨ ਨਹੀਂ ਹੈਗੇ, ਤੁਸੀਂ ਹਿੰਦੂ ਹੋ। ਇਹਨਾਂ ਨੂੰ ਪਤਾ ਲੱਗੂ, ਅਕਲ ਆਊਗੀ ਕਿਵੇਂ ਸਿੱਖਾਂ ਨੇ ਇੰਨੇ ਸਾਲ ਸੰਤਾਪ ਕੱਟਿਆ ਜਦੋਂ ਤੁਸੀਂ ਸਾਨੂੰ ਹਿੰਦੂ ਹੋਣ ਦੀ ਗੰਦੀ ਕਾਲ ਕੱਢੀ ਸੀ ਸੰਵਿਧਾਨ 'ਚ। ਪਰ ਜਦ ਹੀ ਉੱਥੇ ਹੀ ਜਿੰਨੇ ਸਿੱਖ ਬੈਠੇ ਸੀ ਸਾਰਿਆਂ ਨੇ ਕਿਹਾ ਨਹੀਂ, ਆਪਾਂ ਇਹਨਾਂ ਵਰਗੇ ਗਰਕੇ ਹੋਏ ਤੇ ਗੰਦੇ ਨਹੀਂ ਬਣਦੇ। ਇਹ ਆ ਸਿੱਖ। ਤੇ ਕਦੇ ਕਿਸੇ ਲਾਲੇ ਨੇ, ਕਿਸੇ ਹੋਰ ਲੱਲੜ ਪੱਲੜ ਨੇ ਕਦੇ ਇਹਨਾਂ ਦੀ ਜੀਭ ਵੱਢੀ ਜਾਵੇ ਕਿਸੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਪੰਜਾਬ ਅਤੇ ਪੰਥ ਦੇ ਖਿਲਾਫ ਭਕਾਈ ਮਾਰਦੇ ਆ, ਬਕਵਾਸ ਕਰਦੇ ਆ, ਉਹਨਾਂ ਦੇ ਬਾਰੇ ਕਦੇ ਮੂੰਹ ਚੋਂ ਕੋਈ 4 ਸ਼ਬਦ ਕੱਢੇ ਹੋਣਗੇ ਕਿਉਂ ਭਾਈ ਤੁਸੀਂ ਗੰਦ ਪਾਇਆ ਹੋਇਆ? ਜਦੋਂ ਕੋਈ ਅੱਕਿਆ ਹੋਇਆ ਸਿੱਖ ਨੌਜਵਾਨ ਜਿਵੇਂ ਸੁਧੀਰ ਸੂਰੀ ਨੂੰ ਇੱਥੇ ਨਲਕੇ ਦੇ ਫਿਲਟਰ ਵਰਗਾ ਕਰਕੇ ਸੁੱਟਿਆ ਸੀ, ਫੇਰ ਕਹਿ ਦਿੰਦੇ ਆ ਹਾਏ ਜੀ ਅੱਤਵਾਦ ਆ ਗਿਆ, ਹਾਏ ਜੀ ਮਾੜਾ ਆ ਗਿਆ। ਕਿਉਂ ਪਹਿਲਾਂ ਲਾਂਬੂ ਲਾਉਂਦੇ? ਪੰਜਾਬ ਦੇ ਸਿੱਖ ਨੌਜਵਾਨ ਕੋਈ ਐਡੇ ਕਮਲੇ ਨਹੀਂ ਹੈਗੇ। ਜਿਹੜੇ ਨੌਜਵਾਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਥੇ ਦਫ਼ਤਰ 'ਚ ਜਾ ਕੇ ਕਾਰਵਾਈ ਪਾਈ, ਭਾਈ ਬਲਵਿੰਦਰ ਸਿੰਘ ਜਟਾਣੇ ਹੋਣੀ, ਉਹ ਪੜ੍ਹੇ ਲਿਖੇ ਸੀ, ਇੱਜ਼ਤਦਾਰ ਸੀ, ਉਹ ਕੋਈ ਕਮਲੇ ਨਹੀਂ ਸੀ। ਪਰ ਅੱਜ ਅਸੀਂ ਖੜੇ ਕਿੱਥੇ ਆ? ਇੰਨੇ ਸੋਹਣੇ ਸੁਨੱਖੇ ਪੜ੍ਹੇ ਲਿਖੇ ਨੌਜਵਾਨ ਕੌਮ ਦੇ ਲੇਖੇ ਲੱਗਣ ਤੋਂ ਬਾਅਦ ਅੱਜ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਕਿਹੜੇ ਕੋਲੇ ਆ? ਉਸੇ ਦੁਸ਼ਮਣ ਕੋਲੇ, ਉਸੇ ਦਿੱਲੀ ਕੋਲੇ, ਉਸੇ ਬਾਹਮਣ ਬਾਣੀਆਂ ਨਿਜ਼ਾਮ ਕੋਲੇ, ਜਿਹੜਾ ਅੱਜ ਵੀ ਸਿੱਖਾਂ ਨੂੰ ਉਵੇਂ ਹੀ ਰੋੜ ਸਕਦਾ, ਉਵੇਂ ਉਜਾੜ ਸਕਦਾ। ਕੀ ਕਰਾਂ? ਆਪਾਂ ਇੱਥੇ ਚਾਂਵਲੇ ਫਿਰਦੇ ਆ ਜੀ, ਫਲਾਣੇ ਨੂੰ ਮੁੱਖ ਮੰਤਰੀ ਬਣਾ ਲਓ। ਉਹ ਭਾਈ ਉਹ ਤਾਂ ਚਾਹੁੰਦੇ ਆ ਕਿ ਜਿਹਦੇ ਜੁੱਤੀਆਂ ਪਵਾਉਣੀਆਂ ਹੋਣ ਉਹਨਾਂ ਨੂੰ, ਚਾਹੇ ਬਰਨਾਲਾ ਚਾਹੇ ਬੇਅੰਤ ਸਿੰਘ, ਉਹ ਕਹਿੰਦੇ ਇਹਨਾਂ ਨੂੰ ਬਿਠਾਓ, ਫਿਰ ਉਹ ਕੁੱਤੇ ਕੰਮ ਕਰੋ ਜਿਹਦੇ ਨਾਲ ਪੰਜਾਬ ਦੀ ਜਵਾਨੀ, ਪੰਜਾਬ ਦੇ ਮੁੱਖ ਮੰਤਰੀ ਨੂੰ ਪਿੰਡੇ ਨਾਲ ਬੰਬ ਬਣ ਕੇ ਉਡਾ ਦੇਵੇ। ਸਾਡਾ ਕੀ ਜਾਂਦਾ? ਇਹ ਕੰਮ ਚੱਲ ਰਿਹਾ। ਜਿਸ ਮੁਲਕ ਦਾ ਢਾਂਚਾ, ਜਿਸ ਮੁਲਕ ਦਾ ਸਿਸਟਮ ਇੰਨਾ ਗਰਕਿਆ ਹੋਇਆ,
ਉਹਦੇ ਕੋਲ ਆਪਾਂ ਭਾਲਦੇ ਕੀ? ਸੋ ਜਿਹੜੇ ਹਰਿਆਣੇ ਦੇ ਲੀਡਰ ਨੇ ਆ ਮਨੋਹਰ ਲਾਲ ਖੱਟੜ ਵਰਗੇ, ਉਹ ਸ਼ਰੇਆਮ ਹੀ ਕਹਿ ਰਹੇ ਨੇ ਵੀ ਸਾਨੂੰ ਪਾਣੀ ਨਹੀਂ ਸੀ ਦਿੱਤਾ। ਤੇ ਉੱਪਰੋਂ ਉੱਥੋਂ ਬਹਿ ਕੇ ਬਹੁਤ ਸਾਰੇ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਕਿ ਬਹੁਤ ਨੀਚ ਸ਼ਬਦ, ਚਲੋ ਖੈਰ ਉਹ ਤਾਂ ਵਰਤ ਰਹੇ ਨੇ, ਸਾਤੋਂ ਉਹੋ ਜਿਹੀ ਅਸੀਂ ਨਾ ਬੋਲੀ ਉਹੋ ਜਿਹੀ ਵਰਤੀਏ ਨਾ, ਅਸੀਂ ਤਾਂ ਨਹੀਂ ਵਰਤ ਸਕਦੇ, ਪਰ ਬਹੁਤ ਜ਼ਿਆਦਾ ਮਾੜਾ ਵਾਪਰ ਰਿਹਾ, ਬਹੁਤ ਜ਼ਿਆਦਾ ਗਲਤ ਵਾਪਰ ਰਿਹਾ। ਖੈਰ ਇਸ ਦੇ ਦੂਜੇ ਪਾਸੇ ਨੂੰ ਆਈਏ, ਬਹੁਤ ਸਾਰੇ ਹਿੰਦੂ ਭਰਾਵਾਂ ਨੇ, ਬਹੁਤ ਸਾਰੇ ਮੁਸਲਮਾਨ ਭਰਾਵਾਂ ਨੇ, ਬਹੁਤ ਸਾਰੇ ਗੈਰ ਸਿੱਖਾਂ ਨੇ, ਬਹੁਤ ਸਾਰੇ ਗੈਰ ਪੰਜਾਬੀਆਂ ਨੇ ਇਸ ਮੌਕੇ ਆਪਣਾ ਫਰਜ਼ ਸਮਝਿਆ, ਹੜ੍ਹਾਂ ਦੇ ਮਾਰੇ ਹੋਏ ਲੋਕਾਂ ਦੀ ਬਾਹ ਫੜੀ, ਥਾਂ ਥਾਂ ਦੇ ਉੱਤੇ ਉਹਨਾਂ ਦੀ ਹਾਜ਼ਰੀ ਦਿਖਦੀ ਆ। ਅੱਜ ਅਸੀਂ ਵੀ ਅਜਨਾਲੇ ਸਾਰਾ ਦਿਨ ਲਾਇਆ, ਕਿਉਂਕਿ ਕੱਲ ਉੱਥੇ ਇੱਕ ਮੰਦਭਾਗੀ ਘਟਨਾ ਵਾਪਰੀ ਸੀ, ਟਕਰਾਅ ਹੋਇਆ ਸੀ। ਅੱਜ ਮੀਟਿੰਗ ਵੀ ਸੀ ਉੱਥੇ ਗੁਰਦੁਆਰਾ ਬਾਬਾ ਦੀਪ ਸਿੰਘ ਚ ਅਜਨਾਲੇ, ਤੇ ਉੱਥੇ ਸਾਰਾ ਦਿਨ ਰਹਿ ਕੇ ਇਹੀ ਮਹਿਸੂਸ ਹੋਇਆ ਕਿ ਪੰਜਾਬ ਨੂੰ ਉਜਾੜਨ ਵਾਲੇ ਜਿਹੜੇ ਨੇ ਉਹ ਜੋ ਮਰਜ਼ੀ ਸੋਚਦੇ ਹੋਣ, ਪਰ ਪੰਜਾਬ ਇਕਜੁੱਟ ਵੀ ਆ, ਪੰਜਾਬ ਇੱਕ ਮੁੱਠ ਵੀ ਹੈ। ਤੇ ਉੱਥੇ ਬੈਠੇ ਅਸੀਂ ਗੱਲਾਂ ਕਰਦੇ ਸੀ ਵੀ ਜੇਕਰ ਬਾਹਰੋਂ ਹਮਲਾ ਹੁੰਦਾ ਤਾਂ ਪੰਜਾਬ ਇਕਜੁੱਟ ਹੋ ਕੇ ਉਹਦਾ ਟਾਕਰਾ ਕਰਦਾ, ਦੁਸ਼ਮਣ ਨਾਲ ਲੜਦਾ, ਤੇ ਜੇਕਰ ਸਾਨੂੰ ਕੋਈ ਬਾਹਰੋਂ ਪੰਗਾ ਨਾ ਹੋਵੇ ਫਿਰ ਅਸੀਂ ਆਪਸ ਵਿੱਚ ਲੜ ਪੈਂਦੇ ਹਾਂ। ਇਹ ਸਾਨੂੰ ਜਿਹੜਾ ਸਾਡੀ ਸਮਰੱਥਾ ਹੈ, ਜਿਹੜੀ ਸਾਡੀ ਜੁਰਤ ਵਾ, ਜਿਹੜਾ ਸਾਨੂੰ ਸੱਚੇ ਪਾਤਸ਼ਾਹ ਨੇ ਆਪਣੇ ਹੱਕਾਂ ਲਈ ਲੜਨ ਮਰਨ ਦਾ ਜਿਗਰਾ ਬਖਸ਼ਿਆ, ਇਹ ਬੇਮਿਸਾਲ ਆ। ਇਹਦੀ ਵਰਗਾ ਖਜ਼ਾਨਾ ਕਿਸੇ ਕੌਮ ਕੋਲੇ ਹੋਰ ਹੋ ਹੀ ਨਹੀਂ ਸਕਦਾ। ਦੂਜੀ ਗੱਲ, ਮਾਇਆ ਦੇ ਵੱਲੋਂ, ਪੈਸੇ ਦੇ ਵੱਲੋਂ ਇਸ ਮੌਕੇ ਲਹਿਰਾਂ ਬਹਿਰਾਂ ਹੋਈਆਂ ਪਈਆਂ। ਕੈਨੇਡਾ ਦਾ ਰੇਡੀਓ FM, ਕੋਈ ਉਹਦਾ ਰੈੱਡ FM ਕੋਈ ਹੈ ਰੇਡੀਓ ਸਟੇਸ਼ਨ ਸ਼ਾਇਦ, ਉਹਦੀ ਇੱਥੇ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਕਰੋੜਾਂ ਰੁਪਈਏ ਕਹਿੰਦੇ ਉਹਨਾਂ ਨੇ ਇਕੱਠੇ ਕਰਨ। ਹੋਰ ਬਹੁਤ ਸਾਰੇ ਜਿਹੜੇ ਥਾਂ ਥਾਂ ਤੋਂ ਆ ਰਹੇ ਆ ਕਿ ਫਲਾਣੇ ਨੇ ਇੰਨੇ ਕਰੋੜ, ਫਲਾਣੇ ਨੇ ਇੰਨੇ ਲੱਖ, ਕਿਸੇ ਨੇ ਇੰਨੇ 100। ਸੋ 5 ਰੁਪਈਏ ਤੋਂ ਲੈ ਕੇ 5 ਕਰੋੜ ਤੱਕ ਇਸ ਜਿਵੇਂ ਕਹਿੰਦੇ ਆ ਯੱਗ ਦੇ ਵਿੱਚ ਲੋਕਾਂ ਵੱਲੋਂ ਮਾਇਆ ਆ ਰਹੀ। ਅੱਜ ਰਾਜਪੁਰੇ ਇਲਾਕੇ ਤੋਂ ਫੋਨ ਆਇਆ ਕਿ ਅਸੀਂ ਜੀ ਦੱਸੋ ਕੀ ਕਰੀਏ, ਇੰਨੇ ਪੈਸੇ ਨਗਰ ਚੋਂ ਇਕੱਠੇ ਹੋਏ ਆ। ਸਭ ਨੂੰ ਇਹ ਕਹਿ ਰਹੇ ਆ ਕਿ ਅਜੇ ਠਹਿਰੋ, ਅਜੇ ਰੁਕੋ, ਜਿਹੜਾ ਰਾਸ਼ਨ ਪਾਣੀ ਆ ਉਹਦੇ ਵਿੱਚ ਵੀ ਇਸ ਮੌਕੇ ਇੱਕ ਵਾਰੀ ਅਟਕਾਰ ਪਾਉਣ ਦੀ, ਡੱਕਾ ਲਾਉਣ ਦੀ, ਰੋਕ ਪਾਉਣ ਦੀ ਲੋੜ ਹੈ। 2 ਦਿਨ ਦੇ ਵਿੱਚ ਸਾਰੇ ਹਾਲਾਤ ਸੁਧਰ ਜਾਣਗੇ। ਅੱਜ ਅਜਨਾਲੇ ਖੇਤਰ ਦੇ ਵਿੱਚ ਜਿਹੜਾ ਪਾਣੀ ਵਗ ਰਿਹਾ ਸੀ, ਵਗਦੇ ਪਾਣੀ ਨੂੰ ਦੇਖ ਕੇ ਆਏ ਆ, ਉਹਨੂੰ ਦੇਖ ਕੇ ਅੰਦਾਜ਼ਾ ਲੱਗ ਰਿਹਾ ਕਿ ਜੇਕਰ ਇਸੇ ਤਰੀਕੇ ਨਾਲ ਸਾਰਾ ਕੁਝ ਚੱਲਦਾ ਰਿਹਾ ਤਾਂ 2 ਜਾਂ 3 ਦਿਨ ਤੱਕ ਕਾਫੀ ਹੱਦ ਤੱਕ ਕੰਮ ਜਿਹੜਾ ਹੈਗਾ ਸਿੱਧਾ ਜਿਹਾ ਹੋ। ਉਸ ਤੋਂ ਬਾਅਦ ਵਿੱਚ ਜ਼ਮੀਨਾਂ ਨੂੰ, ਘਰਾਂ ਨੂੰ ਸਫਾਈ ਕਰਨ ਦੇ ਲਈ ਟਰੈਕਟਰਾਂ ਦੇ ਵਿੱਚ ਡੀਜ਼ਲ ਪਵਾਉਣਾ ਪਊ, ਹੋਰ ਜਿਹੜੇ ਖਰਚੇ ਆ ਉਹ ਕਰਨੇ ਪੈਣਗੇ। ਇਹ ਸਾਰਾ ਜਿਹੜਾ ਪੈਸਾ ਅੱਜ ਆਪਾਂ ਚੀਜ਼ਾਂ ਲੈਣੇ ਸਿੱਟੀ ਜਾਈਏ, ਉਹਦੇ ਨਾਲੋਂ ਜ਼ਿਆਦਾ ਲੋੜ ਇਸ ਗੱਲ ਦੀ। ਇੱਕ ਹੋਰ ਆ ਵੀ ਘਰਾਂ 'ਚ ਲੋਕਾਂ ਦੇ ਕੋਲ ਪਾਉਣ ਲਈ ਕੱਪੜੇ ਜਿਹੜੇ ਨੇ ਉਹਦੀ ਘਾਟ ਆ ਰਹੀ ਹੈ, ਕਿਉਂਕਿ ਹਰੇਕ ਬੰਦਾ ਸਾਫ਼ ਸੁਥਰੇ ਕੱਪੜੇ, ਤੇ ਕਿੱਥੇ ਉੱਥੇ ਮੀਂਹ ਦੇ ਇਸ ਗੰਦੇ ਜਿਹੇ ਮੌਸਮ 'ਚ ਜਿੱਥੇ ਹੜ੍ਹ ਆਇਆ ਹੋਇਆ, ਉਸ ਮਾਹੌਲ ਦੇ ਵਿੱਚ ਚਲੋ ਇਹ ਦਿਨ ਸਦਾ ਤਾਂ ਰਹਿਣੇ ਨਹੀਂ। 2-4-5 ਦਿਨਾਂ ਬਾਅਦ ਜਦੋਂ ਇਹ ਸਾਰਾ ਪਾਣੀ ਫਲੱਡ ਦਾ ਲੈ ਗਿਆ, ਉਦੋਂ ਬਾਅਦ ਵਿੱਚ ਸਾਰਾ, ਪਰ ਜਿਹੜਾ ਹਿੰਦੂ ਭਾਈਚਾਰਾ ਜਾਂ ਦੁਕਾਨਦਾਰ ਆ ਸਾਡੇ, ਇਹਨਾਂ ਸਾਰਿਆਂ ਨੂੰ ਬੇਨਤੀ ਕਰਨ ਦੀ ਲੋੜ ਹੈ ਕਿ ਭਾਈ ਤੁਸੀਂ ਜਿਹੜੇ ਰੇਟ ਵਧਾਈ ਫਿਰਦੇ ਇਹ ਤੋਂ ਮੁੜੋ। ਪੰਜਾਬ ਨੂੰ ਬਿਰਤਾ ਦੇ ਇਸ ਦੌਰ 'ਚ ਤੁਸੀਂ 4 ਪੈਸੇ ਜੇ ਵੱਧ ਕਮਾ ਵੀ ਲਓਗੇ, ਉਹ 'ਚੋਂ ਤੁਸੀਂ ਕੀ ਖੱਟ ਲਓਗੇ, ਕੀ ਮਿਲ? ਤੇ ਸਿਆਸਤ ਜਿਹੜੀ ਆ ਉਹ ਬੜੀ ਕੁੱਤੀ ਆ। ਸਿਆਸੀ ਭਲਵਾਨਾਂ ਨੂੰ ਚਾਅ ਚੜਿਆ ਪਿਆ, ਸਾਰੇ ਜਿਹੜੇ ਦੁਖੀ ਸੀਗੇ ਪਹਿਲੋਂ ਬਾਕੀ ਸਿਆਸੀ ਦਲ ਕਿ ਇਹ ਪੰਜਾਬ ਨੇ 92 ਵਿਧਾਇਕ ਆਮ ਆਦਮੀ ਪਾਰਟੀ ਦੇ ਜਿਤਾਏ ਆ, ਅੱਜ ਉਹ ਸਾਰੇ ਅੰਦਰੋਂ ਅੰਦਰ ਹੀ ਖੁਸ਼ ਨੇ, ਕੱਚਾ ਮਾਰਦੇ ਆ ਸਾਰੇ। ਬਾਦਲ ਵਾਲਿਆਂ ਨੂੰ ਵੀ ਚਾਅ ਚੜਿਆ ਹੋਇਆ, ਕਾਂਗਰਸ ਵਾਲਿਆਂ ਨੂੰ ਵੀ, ਤੇ ਹੋਰਾਂ ਨੂੰ ਵੀ ਹੁਣ ਲੈ ਲਓ ਇਹਨਾਂ ਤੋਂ ਚਾਹ, ਲੈ ਲਓ ਇਹਨਾਂ ਤੋਂ ਕੀ ਮਿਲਦਾ। ਤੇ ਜਿਹੜੀ ਆਮ ਆਦਮੀ ਪਾਰਟੀ ਆ
ਉਹ ਵਿਚਾਰੀ ਆਪਦੇ ਡਰਾਮੇ ਡਰੂਮੇ ਸ਼ੋਸ਼ੇ ਸ਼ਾਸ਼ੇ ਜੇ ਸਾਰੇ ਉਹਦੇ ਮੁੱਕ ਚੁੱਕੇ ਆ, ਸਾਰੇ ਭਾਂਡੇ ਵਿਕ ਚੁੱਕੇ ਆ ਜੀ, ਕੱਖ ਨਹੀਂ ਜੇ ਪੱਲੇ, ਖਾਲੀ ਛੁਣਛੁਣਾ ਬਚ ਰਿਹਾ। ਤੇ ਇਹ ਗੱਲ ਸਪਸ਼ਟ ਵਾ ਕਿ ਜੇ ਅੱਜ ਵੋਟਾਂ ਪੈ ਜਾਣ, ਜ਼ਮਾਨਤਾਂ ਜ਼ਬਤ ਹੋਣਗੀਆਂ, ਲੋਕਾਂ ਨੂੰ ਕੁਛ ਨਹੀਂ ਚੇਤੇ ਵੀ ਉਹਨਾਂ ਨੇ ਬੀਤੇ ਦੌਰ 'ਚ ਕਿਹੜਾ ਚੰਗਾ ਕੰਮ ਕੀਤਾ। ਲੋਕਾਂ ਨੂੰ ਕੱਲੀ ਕੱਲੀ ਗੱਲ ਉਹ ਚੇਤੇ ਆ ਜਦੋਂ ਠੱਗੀ ਮਾਰੀ, ਚਾਹੇ ਉਹ ਬੇਅਦਬੀਆਂ ਦਾ ਮਸਲਾ ਸੀ, ਚਾਹੇ ਨਸ਼ੇ ਦਾ ਮਸਲਾ ਸੀ, ਤੇ ਚਾਹੇ ਹੋਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਨਲਾਇਕੀ, ਠੱਗੀ ਲੋਕਾਂ ਦੇ ਸਮਝ ਆ ਚੁੱਕੀ ਆ। ਵੀ ਤੁਸੀਂ ਇਹ ਜਿਹੜਾ ਸ਼ੋਸ਼ਾ ਜਿਹਾ ਫੜਿਆ ਕਿ ਅਸੀਂ ਨਵਾਂ ਕਾਨੂੰਨ ਬਣਾ ਰਹੇ ਹਾਂ, ਉਹਦਾ ਵੀ ਸਾਨੂੰ ਪਤਾ। ਸਾਨੂੰ ਇਹ ਵੀ ਪਤਾ ਕਿ ਤੁਸੀਂ ਨਸ਼ਿਆਂ ਦੇ ਵਿਰੁੱਧ ਯੁੱਧ ਵਾਲੀ ਜਿਹੜੀ ਕਹਾਣੀ ਆ, ਇਹ ਉਹ ਗੱਲ ਨਹੀਂ ਜਿਹੜੀ ਤੁਸੀਂ ਸਾਡੇ ਨਾਲ ਡਨ ਕੀਤਾ ਸੀ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਚਾਰੇ ਖਾਨੇ ਚਿੱਤ ਹੋਈ ਪਈ ਹੈ। ਦੂਜੇ ਪਾਸੇ ਬੀਜੇਪੀ ਵਾਲੇ ਸੋਚਦੇ ਆ ਕਿ ਜੇਕਰ ਪੰਜਾਬ 'ਚ ਸਾਨੂੰ ਸਾਡੇ ਵਾਲੀਆਂ ਹੀ ਵੋਟਾਂ ਰਹਿ ਜਾਣ ਤੇ ਬਾਕੀ ਜਿਹੜੀਆਂ ਵੋਟਾਂ ਨੇ ਉਹਦੇ 35-40 ਟੁਕੜੇ ਕਰ ਦਈਏ ਤਾਂ ਸ਼ਾਇਦ ਪੰਜਾਬ 'ਚ ਸਾਡਾ ਮੁੱਖ ਮੰਤਰੀ ਬਣ ਜੇ। ਤੀਜੇ ਪਾਸੇ ਬਾਦਲ ਦਲ ਵਾਲਿਆਂ ਨੂੰ ਇਸ ਵਾਰ ਲੋਕਾਂ ਦੇ ਵਿੱਚ ਪਹਿਲਾਂ ਨਾਲੋਂ ਸਪੇਸ ਮਿਲ ਰਹੀ ਹੈ। ਚੌਥੇ ਪਾਸੇ ਜਿਹੜਾ ਨਵਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਤੇ ਵਾਰਸ ਪੰਜਾਬ ਦੇ ਵਾਲਾ ਅਕਾਲੀ ਦਲ ਵਾ ਅਮਰਤਪਾਲ ਸਿੰਘ ਵਾਲਾ, ਇਹਨਾਂ ਨੇ ਇਸ ਮੋਰਚੇ ਵਿੱਚ ਕਾਫੀ ਹੱਦ ਤੱਕ ਲੋਕਾਂ ਦਾ ਸਤਿਕਾਰ ਖੱਟਿਆ। ਲੋਕਾਂ ਨੂੰ ਇਹਨਾਂ ਦਾ ਸੇਵਾ ਭਾਵਨਾ ਵਾਲਾ ਰੂਪ ਚੰਗਾ ਲੱਗਿਆ। ਕਿਸੇ ਵੇਲੇ ਬੀਤੇ ਦੌਰ ਵਿੱਚ ਜਦੋਂ ਅਕਾਲੀ ਦਲ ਸ਼ੁਰੂ ਹੋਇਆ ਸੀ ਅੰਗਰੇਜ਼ਾਂ ਦੇ ਰਾਜ ਮੁੱਕ, ਅੰਗਰੇਜ਼ੀ ਹਕੂਮਤ ਮੁੱਕ, ਉਦੋਂ ਲੋਕਾਂ ਦੇ ਮੁੱਦਿਆਂ ਲਈ ਲੜਨ ਵਾਲਾ ਅਕਾਲੀ ਦਲ ਹੁੰਦਾ ਸੀ। ਸਿੱਖਾਂ ਦੇ, ਪੰਜਾਬੀਆਂ ਦੇ, ਮਨੁੱਖਤਾ ਦੇ ਦਰਦ ਰੱਖਣ ਵਾਲਾ ਅਕਾਲੀ ਦਲ ਹੁੰਦਾ ਸੀ। ਅੱਜ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਤਾਂ ਉਹੋ ਜਿਹਾ ਨਹੀਂ ਲੱਗ ਰਿਹਾ, ਭਾਵੇਂ ਉਹ ਵਿਚਾਰੇ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੇ, ਪਰ ਲੋਕਾਂ ਨੂੰ ਉਹਨਾਂ ਦੀ ਜਿਹੜੀ ਬੀਤੇ ਦੌਰ ਦੀ ਹਿਸਟਰੀ ਆ ਉਹ ਨਹੀਂ ਭੁੱਲਣੀ। ਪਰ ਆ ਜਿਹੜੇ ਅਮਰਤਪਾਲ ਸਿੰਘ ਵਾਲਾ ਵਾਰਸ ਪੰਜਾਬ ਦੇ ਬੜਾ ਅਕਾਲੀ ਦਲ ਆ, ਇਹਦਾ ਲੋਕਾਂ ਦੇ ਵਿੱਚ ਚੰਗਾ ਅਸਰ ਗਿਆ ਹੋਇਆ। ਦਲ ਖਾਲਸਾ ਤੇ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਵੀ ਆਪੋ ਆਪਣੇ ਤਰੀਕੇ ਨਾਲ ਲੋਕਾਂ ਦੀ ਸੇਵਾ 'ਚ ਸਰਗਰਮ ਹੈ। ਅੱਜ ਜਿਹੜੀ ਅਜਨਾਲੇ ਮੀਟਿੰਗ ਹੋਈ ਆ ਉਹਦੇ 'ਚ ਬਹੁਤ ਸਾਰੀਆਂ ਜਥੇਬੰਦੀਆਂ ਆਈਆਂ ਸੀ, ਪਰ ਅਜੇ ਹੋਰ ਜਿਹੜੀਆਂ ਜ਼ਿਆਦਾ ਪ੍ਰਭਾਵਸ਼ਾਲੀ ਜਾਂ ਜ਼ਿਆਦਾ ਇੰਪੋਰਟੈਂਟ ਕੁਝ ਜਥੇਬੰਦੀਆਂ ਦੀ ਗੈਰ ਹਾਜ਼ਰੀ ਹੋਣ ਕਰਕੇ ਉਹਨਾਂ ਨੇ ਅੱਜ ਦੇ ਜਿਹੜੇ ਫੈਸਲੇ ਆ ਉਹਨਾਂ ਨਾਲ ਸਾਂਝੇ ਕੀਤੇ ਬਗੈਰ ਐਲਾਨ ਕਰਨ ਤੋਂ ਰੋਕਿਆ। ਪਰ ਮੋਟੇ ਤੌਰ ਤੇ ਇਹ ਹੈ ਕਿ ਸਰਕਾਰ ਕੀ ਕਰਦੀ ਆ ਕੀ ਨਹੀਂ ਕਰਦੀ ਉਹ ਜੁਦਾ ਗੱਲ ਆ। ਲੋਕਾਂ ਨੇ ਆਪਦੇ ਤੌਰ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਹੜ੍ਹ ਦੇ ਮਾਹੌਲ ਨਾਲ ਨਜਿੱਠਣ ਦੀ ਨੀਤੀ ਘੜ ਲਈ ਆ, ਔਰ ਬੜੀ ਕਾਰਗਰ ਨੀਤੀ ਘੜ ਲਈ। ਦੂਜੇ ਪਾਸੇ ਪੰਜਾਬ ਸਰਕਾਰ ਬਾਰੇ, ਕੇਂਦਰ ਸਰਕਾਰ ਬਾਰੇ ਸਾਫ਼ ਦਿਖ ਰਿਹਾ ਵੀ ਉਹ ਤੋਂ ਦੁੱਕੀ ਨਹੀਂ ਜੇ ਮਿਲਣੀ, ਕਿਉਂਕਿ ਜਿਸ ਤਰੀਕੇ ਨਾਲ ਜਿਹੜਾ ਸ਼ਿਵਰਾਜ ਸਿੰਘ ਚੌਹਾਨ ਇੱਥੇ ਮਾਰ ਕੇ ਗਿਆ ਜੱਕੜ, ਉਹਦੇ ਬਿਲਕੁਲ ਉਲਟ ਜਾ ਕੇ ਉਹਨੇ ਦਿੱਲੀ ਟਵੀਟ ਕੀਤਾ। ਉਹਨੇ ਸਾਰੀ ਗੱਲ ਦਾ ਠੁਣਾ ਇਸ ਗੱਲ ਤੇ ਭੰਨਿਆ ਕਿ ਮਾਈਨਿੰਗ ਬੜੀ ਹੋ ਗਈ ਪੰਜਾਬ, ਯਾਨੀ ਕਿ ਜਿਹੜਾ ਲੋਕਾਂ ਨੂੰ ਲੱਗਦਾ ਸੀ ਕਿ ਉੱਥੇ ਜਾ ਕੇ ਉਹ ਕਹੂਗਾ ਕਿ ਮੈਂ ਪੰਜਾਬ 'ਚ ਜਿਹੜਾ ਘੁੰਮ ਕੇ ਨਤੀਜਾ ਕੱਢਿਆ ਉਹ ਇਹ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਜਦੋਂ ਬੇਵਹਾ ਪਾਣੀ ਅੰਨ੍ਹੇਵਾਹ ਛੱਡਣਾ ਪੈ ਗਿਆ, ਉਸ ਤੋਂ ਬਾਅਦ ਵਿੱਚ ਲੋਕਾਂ ਦੀ ਹੋਈ ਆ ਬਰਬਾਦੀ। ਤੇ ਆਪਾਂ ਹੁਣ ਬਹੁਤੀਆਂ ਬਾਤਾਂ ਨਾ ਕਰੋ, ਬਸ ਲੋਕਾਂ ਨੂੰ ਪੈਸੇ ਨਾਲ, ਲੋਕਾਂ ਨੂੰ ਹੋਰ ਸੁੱਖ ਸਹੂਲਤਾਂ ਨਾਲ ਮਲਮ ਲਾਓ ਜ਼ਖਮ ਉੱਤੇ, ਲੋਕ ਆਪਣੇ ਤੋਂ ਖੁਸ਼ ਹੋ ਸਕਣ। ਪਰ ਉਹਨੇ ਜਾ ਕੇ ਜਿਹੜੀ ਗੱਲ ਕੀਤੀ ਆ ਉਹਦੇ ਤੋਂ ਅਹਿਸਾਸ ਹੋ ਗਿਆ। ਅੱਜ ਸਾਰੇ ਚੈਨਲਾਂ ਤੇ ਚਰਚਾ ਚੱਲ ਰਹੀ ਆ ਕਿ ਸ਼ਿਵਰਾਜ ਸਿੰਘ ਚੌਹਾਨ ਨੇ ਜਿਹੜਾ ਇਹ ਟਵੀਟ ਕੀਤਾ ਉਹਦੇ ਅਰਥ ਤਾਂ ਇਹੀ ਨਿਕਲਦੇ ਆ ਵੀ ਉਤੋਂ ਕੁਝ ਨਹੀਂ ਮਿਲਣਾ ਤੇ ਪੰਜਾਬ ਕੋਲੇ ਪਹਿਲਾਂ ਕੁਝ ਨਹੀਂ। ਭਗਵੰਤ ਮਾਨ ਤਾਂ ਹਸਪਤਾਲ 'ਚ ਲੁਕਦਾ ਫਿਰਦਾ। ਤੋ ਜੇਕਰ ਪੰਜਾਬ ਸਰਕਾਰ, ਕੇਂਦਰ ਸਰਕਾਰ, ਭਾਰਤੀ ਨਿਜ਼ਾਮ ਇਸ ਵਿਵਤਾ ਦੇ ਵਿੱਚ ਫਸੇ ਲੋਕਾਂ ਲਈ ਕੁਝ ਹੈ ਹੀ ਨਹੀਂ, ਤੇ ਫਿਰ ਭਾਈ ਜਿਹੜੇ ਲੋਕ ਇਸ ਮੁਲਕ ਦੇ ਵਿੱਚ ਭਾਰਤ ਮਾਤਾ ਕੀ ਜੈ ਕਹਿ ਕੇ ਤਿਰੰਗੇ ਝੰਡੇ ਨੂੰ ਸਲਾਮੀਆਂ ਦਿੰਦੇ ਮਰ ਗਏ, ਉਹ ਫਿਰ ਕਿੰਨਾ ਕੁ ਟਾਈਮ ਉਡੀਕਣਗੇ। ਸੋ ਸਪਸ਼ਟ ਹੈ ਕਿ ਲੋਕਾਂ ਨੂੰ
ਨਾ ਚਾਹੁੰਦਿਆਂ ਹੋਇਆਂ ਵੀ ਬੜੇ ਲੋਕ ਹੋਣਗੇ ਜਿਹੜੇ ਕਹਿੰਦੇ ਹੋਣਗੇ ਅਸੀਂ ਇਸ ਮੁਲਕ ਲਈ ਕੁਰਬਾਨੀਆਂ ਕੀਤੀਆਂ ਨੇ, ਪਰ ਹਾਲਾਤ ਉਹਨਾਂ ਨੂੰ ਧੱਕ ਕੇ ਖਾਲਿਸਤਾਨ ਵੱਲ ਲੈ ਕੇ ਆਉਣ। ਕੋਈ ਰਾਹ ਨਹੀਂ ਜੇ ਬਚਣਾ। ਮੈਂ ਅੱਜ ਵੀ ਕਹਿਣਾ ਔਰ ਸਦਾ ਕਹਿਣਾ ਕਿ ਜਿਹੜੇ ਸਿੱਖ ਨੂੰ ਜਾਂ ਜਿਹੜੇ ਪੰਜਾਬੀ ਨੂੰ ਲੱਗਦਾ ਕਿ ਮੈਂ ਖਾਲਿਸਤਾਨ ਦੇ ਵਿਰੋਧ 'ਚ ਰਹਿਣਾ, ਉਹਨੂੰ ਖੁੱਲੀ ਛੁੱਟੀ ਹੈ, ਜੋ ਮਰਜ਼ੀ ਕਰ ਲਵੇ। ਇਹ ਇੰਡੀਆ, ਉਹਨੂੰ ਜੁੱਤੀ ਫੇਰ ਕੇ ਖਾਲਿਸਤਾਨ ਜਿੰਦਾਬਾਦ ਕਹਾਓ। ਬਥੇਰੇ ਹੋਣਗੇ ਜਿਹੜੇ ਰੋਂਦੇ ਪਿੱਟਦੇ ਕਹਿਣਗੇ ਕਿ ਅਸੀਂ ਕਦੇ ਵੀ ਖਾਲਿਸਤਾਨ ਦੇ ਹਮਾਇਤ ਨਹੀਂ ਸੀ ਜਾਣਾ, ਪਰ ਸਾਡੇ ਲਈ ਕੋਈ ਰਾਹ ਨਹੀਂ ਛੱਡੇ। ਇਹ ਲਾਜ਼ਮੀ ਭਾਣਾ ਵਾਪਰਨਾ। ਇਸੇ ਭਾਰਤ ਦੇ ਵਿੱਚੋਂ ਹਜ਼ਾਰਾਂ ਲੋਕਾਂ ਨੇ ਖੁਦ ਕਹਿਣਾ ਕਿ ਹੋਰ ਇਹਨਾਂ ਲੋਕਾਂ ਕੋਲੇ ਰਾਹ ਕਿਹੜਾ ਰਹਿ ਗਿਆ ਜੀ, ਹੋਰ ਇਹ ਲੋਕ ਕਿਹੜੇ ਖੂਜ ਡਿੱਗਣ, ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਤੁਹਾਡੇ ਸਾਹਮਣੇ ਆ, ਜਦੋਂ ਖਾਲਿਸਤਾਨ ਬਣ ਗਿਆ 5-7 ਸਾਲਾਂ ਮਗਰੋਂ ਹੀ ਜਿੰਨੇ ਲੋਕ ਰੋਂਦੇ ਪਿੱਟਦੇ ਖਾਲਿਸਤਾਨ ਦੀ ਹਮਾਇਤ 'ਚ ਆਏ ਨੇ, ਜਿਹੜੇ ਨਾ ਚਾਹੁੰਦੇ ਹੋਏ ਖਾਲਿਸਤਾਨ ਵਾਲੇ ਪਾਸੇ ਆਏ ਨੇ, ਉਹਨਾਂ ਸਭ ਨੇ ਕਹਿਣਾ ਵੀ ਅਸੀਂ ਪਛਤਾਵਾ ਦਿਹਾੜਾ ਮਨਾਉਣਾ ਚਾਹੁੰਦੇ ਹਾਂ। ਅਸੀਂ ਐਵੇਂ ਹੀ ਵਿਰੋਧ ਕਰਦੇ ਰਹੇ। ਕਿਉਂ? ਕਿਉਂਕਿ ਜਿਵੇਂ ਅੱਜ ਸਰਕਾਰ ਤੋਂ ਬਿਨਾਂ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦੀ ਬਾਂਹ ਫੜੀ ਹੈ। ਕਮਾਲ ਦੀ ਗੱਲ ਆ, ਕਿੱਥੇ ਹਰ ਮੁਲਕ ਦੇ ਵਿੱਚੋਂ ਜਿਵੇਂ ਗੁਰੂ ਘਰ ਦਾ ਕੋਈ ਕੰਮ ਹੋਵੇ ਨਾ, ਗੁਰਦੁਆਰੇ ਦਾ, ਵਾਕਿਆ ਹੀ ਪੰਜਾਬ ਜਿਹੜਾ ਜਾਂ ਜਦੋਂ ਖਾਲਿਸਤਾਨ ਬਣ ਗਿਆ, ਉਹ ਗੁਰਦੁਆਰੇ ਵਾਂਗੂ ਹੋਣਾ ਕਿ ਇੱਥੇ ਕੋਈ ਦੁਖੀ ਨਹੀਂ ਦਿਖਣਾ ਚਾਹੀਦਾ। ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਹੋਣੀ ਚਾਹੀਦੀ ਆ ਕਿ ਜਿਵੇਂ ਗੁਰਦੁਆਰਾ ਸਾਹਿਬ 'ਚ, ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹਰ ਲੋੜ ਮਨੁੱਖ ਦੀ ਪੂਰੀ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਦੁੱਖ ਤਕਲੀਫ, ਜੇ ਜਿਵੇਂ ਕਹਿੰਦੇ ਆ, ਜੇ ਸ਼ੇਰ ਨਾਲ ਯਾਰੀ ਪਾ ਕੇ ਨਿੱਕੇ ਨਿੱਕੇ ਜਾਨਵਰਾਂ ਤੋਂ ਡਰੀ ਜਾਣਾ, ਫਿਰ ਉਹ ਸ਼ੇਰ ਕਾਹਦਾ ਹੋਏ। ਸੋ ਜਦੋਂ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ, ਜਦੋਂ ਖਾਲਸਾ ਪੰਥ ਨੇ, ਖਾਲਿਸਤਾਨ ਨੇ ਇਸ ਧਰਤੀ ਤੇ ਆਪਦਾ ਜ਼ਹੂਰਾ ਪ੍ਰਗਟਾਉਣਾ ਹੈ ਨਾ, ਚਲਾਓ ਆਉਣਾ, ਦੇਖਿਓ ਫਿਰ ਕਿਆ ਬਾਤਾਂ ਹੁੰਦੀਆਂ। ਸੋ ਇਹ ਗੱਲ ਸਟੈਪ ਦਰ ਸਟੈਪ ਚੱਲਣੀ ਆ। ਬੜੀ ਵਾਰ ਲੋਕ ਭੱਜ ਭੱਜ ਕੇ ਹਿੰਦੁਸਤਾਨ ਜਿੰਦਾਬਾਦ ਕਹਿਣਗੇ ਤੇ ਗਾਂ ਤੋਂ ਜੁੱਤੀਆਂ ਇਹੋ ਜਿਹੀਆਂ ਪੈਣੀਆਂ ਵੀ ਲੋਕਾਂ ਨੇ ਖੁਦ ਕਹਿਣਾ ਕਿ ਸਾਡੇ ਕੋਲੇ ਰਾਹ ਨਹੀਂ ਬਚਿਆ। ਅੰਤ ਉਹ ਦਿਨ ਆਊਗਾ ਜਦੋਂ ਲੋਕ ਮਿਹਣੇ ਮਾਰਿਆ ਕਰਨਗੇ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ, ਤੂੰ ਹਜੇ ਵੀ ਭਾਰਤ ਮਾਤਾ ਦੀ ਜੈ ਤੇ ਤਿਰੰਗਾ ਚੱਕੀ ਫਿਰਦਾ। ਅਖੀਰ ਉਹ ਦਿਨ ਆਊਗਾ ਜਦੋਂ ਖਾਲਿਸਤਾਨ ਹੋਂਦ ਵਿੱਚ ਆ ਗਿਆ ਤੇ ਫਿਰ ਪਛਤਾਵਾ ਦਿਹਾੜਾ ਮਨਾਇਆ ਕਰਨਗੇ ਲੋਕ ਜਿਹੜੇ ਵਿਰੋਧ ਕਰਨ। ਕਿਉਂ? ਕਿਉਂਕਿ ਗੁਰੂ ਕਾਲ ਤੋਂ ਮਿਸਲਾਂ ਦਾ ਦੌਰ ਚੇਤੇ ਕਰ ਲਓ, ਜਾਂ ਜਦੋਂ 6 ਰਿਆਸਤਾਂ, ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਇਸ ਮੌਕੇ ਇਹੋ ਜਿਹੀਆਂ ਬੇਸ਼ੁਮਾਰ ਕਿਤਾਬਾਂ ਜਿਹੜੀਆਂ ਨੇ, ਇਹੋ ਜਿਹੇ ਬੜੇ ਦਸਤਾਵੇਜ਼ ਤੁਰੇ ਫਿਰਦੇ ਨੇ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਸਿੱਖਾਂ ਦੇ ਰਾਜ ਦੇ ਵਿੱਚ, ਸਿੱਖਾਂ ਦੇ ਰਾਜ ਕਾਲ ਦੌਰਾਨ ਕਿਵੇਂ ਮਨੁੱਖਤਾ ਖੁਸ਼ਹਾਲ ਸੀ। ਜਦੋਂ ਬਾਕੀ ਜਿਹੜੀਆਂ ਗੱਲਾਂ ਅੱਜ ਦੇ ਦੌਰ ਵਿੱਚ ਕਈ ਗੱਲਾਂ ਬਦਲ ਗਈਆਂ ਉਦੋਂ ਨਾਲੋਂ, ਅੱਜ ਕਹਿੰਦੇ ਆ ਜੀ ਸਾਖਰਤਾ, ਮਤਲਬ ਪੜ੍ਹੇ ਲਿਖੇ, ਤੇ ਅੰਗਰੇਜ਼ ਜਾਂ ਹੋਰ ਜਿਹੜੇ ਰਿਸਰਚ ਕਰਨ ਵਾਲੇ ਨੇ ਉਹ ਬੜੇ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ ਕਿ ਜਿਹੜਾ ਲਾਹੌਰ ਦਰਬਾਰ ਸੀ, ਖਾਲਸਾ ਦਰਬਾਰ, ਉਹਦੇ ਰਾਜ ਭਾਗ ਵਿੱਚ ਲੋਕ ਇੰਨੇ ਪੜ੍ਹੇ ਲਿਖੇ ਸੀ, 35 ਜਿਹਨੂੰ ਆਪਾਂ ਪੰਜਾਬੀ ਦਾ ਕਾਇਦਾ ਕਹਿੰਦੇ ਆ, ਤੇ ਇਸ ਤਰੀਕੇ ਨਾਲ ਲੋਕ ਰੱਜੇ ਪੁੱਜੇ ਸੀ। ਜੋ ਉਸ ਰਾਜ ਦੇ ਮੌਕੇ ਲੋਕਾਂ ਨੇ ਖੁਸ਼ਹਾਲੀ ਮਾਣੀ ਆ, ਜਦੋਂ ਉਹਦੇ ਸਾਰੇ ਵੇਰਵੇ ਪੜ੍ਹਦੇ ਆ ਫਿਰ ਇਸ ਗੱਲ ਦਾ ਅਹਿਸਾਸ ਹੋਰ ਵੀ ਜਾਗਦਾ ਕਿ ਇਸ ਖਿੱਤੇ ਦੇ ਵਿੱਚ ਕਿਹੋ ਜਿਹਾ ਹਿਸਾਬ ਕਿਤਾਬ ਆਉਣ ਵਾਲੇ ਸਮੇਂ 'ਚ ਖਾਲਿਸਤਾਨ ਵਿੱਚ ਹੋ ਸਕਦਾ। ਹੁਣ ਗੱਲ ਇਹ ਹੈ ਕਿ ਜਦੋਂ ਇਸ ਧਰਤੀ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖਾਂ ਦਾ, ਖਾਲਿਸਤਾਨ ਦਾ, ਖਾਲਸਿਆਂ ਦਾ ਫਕਾਰ ਵੱਧ ਰਿਹਾ, ਅਧਿਕਾਰ ਵੱਧ ਰਿਹਾ, ਅਕਸ ਸੁਚੱਜਾ ਹੋ ਰਿਹਾ, ਐਨ ਉਸ ਮੌਕੇ ਸਾਡੀ ਭਾਰਤ ਮਾਤਾ ਕਰੋੜਾਂ ਰੁਪਈਏ ਇਸ ਗੱਲ ਤੇ ਖਰਚ ਰਹੀ ਆ ਕਿ ਲੋਕਾਂ ਨੂੰ ਆਪਸ ਵਿੱਚ ਹੀ ਲੜਾਇਆ ਜਾਵੇ। ਕਦੇ ਮੰਦਿਰ ਦੇ ਉੱਤੇ ਕੋਈ ਮਾੜੀ ਚੰਗੀ ਗੱਲ ਲੈ ਕੇ ਸਿੱਖਾਂ ਦੇ ਗਲ ਪਾਉਣ ਦੀ ਗੱਲ ਆ ਜਾਂਦੀ ਹੈ, ਕਦੇ ਕੋਈ ਹੋਰ ਢੰਗ ਤਰੀਕਾ ਲੱਭਿਆ ਜਾਂਦਾ। ਮੈਂ ਇਹ ਤਾਂ ਮੰਨਦਾ ਕਿ ਇੰਡੀਅਨ ਸਿਸਟਮ ਬੜਾ ਕਮੀਨਾ, ਪਰ ਸਾਡੇ ਭਾਈਚਾਰੇ ਨੂੰ, ਸਾਡੀ ਕੌਮ ਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ
ਕਿ ਉਹ ਚਾਹੁੰਦੇ ਆ ਸਿੱਖ ਭੜਕਣ ਤੇ ਭੜਕ ਕੇ ਕੋਈ ਇਹੋ ਜਿਹੀ ਹਰਕਤ ਕਰਨ ਜਿਹਦੇ ਨਾਲ ਦੁਨੀਆ ਦੇ ਵਿੱਚ ਸਿੱਖਾਂ ਦੀ ਬਦਨਾਮੀ ਹੋ ਕਿ ਖਾਲਿਸਤਾਨੀ ਬੜੇ ਮਾੜੇ। ਹੁਣ ਇਹ ਗੱਲ ਹਰੇਕ ਸਿੱਖ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਚਾਹੇ ਉਹਦੇ ਚ ਆਪਦੇ ਜੀਵਨ ਚ ਲੱਖਾਂ ਘਾਟਾਂ ਨੇ। ਕਈ ਸਾਡੇ ਭਰਾ ਕਹਿ ਦਿੰਦੇ ਨੇ ਕਿ ਜੀ ਖਾਲਿਸਤਾਨ ਕੀ ਕਰਨਾ, ਦੇਖੋ ਜੀ ਸਿੱਖ ਐ ਕਰਦੇ ਆ, ਸਿੱਖ ਉਹ ਕਰਦੇ ਆ, ਸਿੱਖੀ ਚ ਐ ਆ ਤੇ ਸਿੱਖੀ ਚ ਉਹ, ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਪਰ ਮੈਂ ਇਹ ਕਹਿਣਾ ਕਿ ਸਾਡੇ ਇਹ ਸਾਰੇ ਹਾਲਾਤਾਂ ਲਈ ਦੋਸ਼ੀ ਸਾਡੀ ਗੁਲਾਮੀ ਹੈ। ਜਦੋਂ ਅਸੀਂ ਆਜ਼ਾਦ ਹੋਵਾਂਗੇ ਉਸ ਮੌਕੇ ਅਸੀਂ ਇਹ ਵਹਿਬਤਾਂ ਤੋਂ ਛੁਟਕਾਰਾ ਪਾਉਣ ਜੋਗੇ ਹੋਵਾਂਗੇ। ਹੁਣ ਤਾਂ ਭਾਰਤ ਸਰਕਾਰ ਇੱਕ ਮਹਿਕਮੇ ਹੀ ਇਹੋ ਜਿਹੇ ਬਣਾਈ ਫਿਰਦੀ ਆ ਕਿ ਸਿੱਖਾਂ ਨੂੰ ਕਿਵੇਂ ਬਾਹਮਣਵਾਦ ਦੇ ਗਲ ਲਾਉਣਾ। ਆ ਜਿਹੜੀਆਂ ਫਿਲਮਾਂ, ਨਾਟਕ, ਸੀਰੀਅਲ ਉਹਨੂੰ ਮਨੋਵਿਗਿਆਨਕ ਤੌਰ ਤੇ ਘੇਰ ਕੇ ਬਾਹਮਣਵਾਦ ਦੇ ਵਲਗਣ ਦੇ ਵਿੱਚ ਲਿਜਾ ਕੇ ਕਿਵੇਂ ਉੱਥੇ ਹਿੰਦੂਇਜ਼ਮ ਦਾ ਘੋੜਾ ਚਕਾਉਣਾ ਥੋਤੋਂ, ਇਹ ਸਾਰਾ ਕੁਝ ਜਿਹੜਾ ਹੈਗਾ ਚੱਲ ਰਿਹਾ। ਪਰ ਜਦੋਂ ਜੇ ਤੁਹਾਨੂੰ ਨਹੀਂ ਸਮਝ ਲੱਗਦੀ, ਆਪਾਂ ਇੱਕ ਉਦਾਹਰਨ ਦੇ ਤੌਰ ਤੇ ਗੱਲ ਕਰ, ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਮੁੰਡਾ ਹੋ ਸਕਦਾ ਸਾਡਾ ਜਿਹਦੇ ਤੋਂ ਪਿੰਡ ਤਾਂ ਸਾਰਾ ਦੁਖੀ ਹੋ, ਉਹਦੇ ਘਰ ਦੇ ਵੀ, ਉਹਦੇ ਮਾਪੇ ਵੀ ਕਹਿੰਦੇ ਹੁਣ ਵੀ ਇਹ ਮਾਰਕਾ ਤੋਂ ਨਹੀਂ ਜਾਂਦਾ, ਇੰਨਾ ਦੁਖੀ ਕਰ। ਇਹੋ ਜਿਹਾ ਮੁੰਡਾ, ਇਹੋ ਜਿਹਾ ਨੌਜਵਾਨ ਜਿਹੜਾ ਹਰ ਪਾਸਿਓਂ ਘਰਦਿਆਂ ਨੂੰ ਦੁਖੀ ਕਰਦਾ ਹੋਵੇ, ਕਿਸੇ ਤੀਰ ਤੁੱਕੇ ਨਾਲ ਉਹ ਬਾਹਰ ਚਲੇ ਜਾਂਦਾ। 2-2.5 ਸਾਲਾਂ ਬਾਅਦ ਉਹਦਾ ਪਿਓ ਨਾ ਗੁਰਦੁਆਰੇ ਮੱਥਾ ਟੇਕ ਕੇ ਪਤਾਸੇ ਵੰਡਦਾ ਮੁੜਦਾ, ਤੇ ਕੋਈ ਉਹਦਾ ਮਿੱਤਰ, ਕੋਈ ਉਸ ਬਜ਼ੁਰਗ ਦਾ ਉਹਦੇ ਵਰਗਾ ਹੀ ਬਜ਼ੁਰਗ ਸਾਥੀ ਕਹਿੰਦਾ, ਜਾਗਰ ਸਿਆ ਤੂੰ ਤਾਂ ਬੜਾ ਦੁਖੀ ਰਹਿੰਦਾ ਸੀ, ਤੂੰ ਤਾਂ ਜੇ ਤੈਨੂੰ ਕਹੀਦਾ ਸੀ ਵੀ ਗੁਰਦੁਆਰੇ ਚੱਲਦੇ ਆ, ਬੜਾ ਔਖਾ ਸੌਖਾ ਬੋਲਦਾ ਹੁੰਦਾ ਸੀ ਵੀ ਮੇਰਾ ਤਾਂ ਘਰ ਪੱਟਿਆ ਪਿਆ, ਮੈਂ ਗੁਰਦੁਆਰੇ ਜਾ ਕੇ ਕੀ ਕਰ। ਅੱਜ ਤਾਂ ਕਮਾਲ ਹੋਈ ਪਈ ਆ, ਲੁੱਡੀਆਂ ਪਾਉਂਦਾ ਉਹਨਾਂ, ਬੜੀ ਖੁਸ਼ੀ ਹੈ, ਜਕਾਰੇ ਛੱਡੀ ਜਾਂਦਾ। ਉਸ ਅਜਾਗਰ ਸਿੰਘ ਨੇ, ਬਜ਼ੁਰਗ ਨੇ ਕਿਹਾ ਕਰਨਾ ਹੈ, ਨਛੱਤਰ ਸਿਆ ਕੀ ਦੱਸਾਂ, ਰਾਤ ਸਾਡੇ ਨਿੱਕੇ ਦਾ ਫੋਨ ਆਇਆ ਸੀ, ਰਵਾਤਾ ਯਾਰ ਉਹਨੇ। ਕਹਿੰਦਾ ਪਾਪਾ ਮੈਂ ਤੁਹਾਨੂੰ ਬਹੁਤ ਦੁਖੀ ਕੀਤਾ, ਜਿਹੜੀ ਇੱਕ ਵਾਰੀ ਆਪਣੇ ਘਰੋਂ ਸੋਨੇ ਦੀ ਚੈਨ ਗਵਾਚ ਗਈ ਸੀ ਉਹ ਵੀ ਮੈਂ ਚੱਕੀ ਸੀ, ਮੈਂ ਚਿੱਟਾ ਵੀ ਪੀਤਾ, ਮੈਂ ਕਾਲਾ ਵੀ ਖਾਧਾ, ਮੈਂ ਬੜੇ ਨਸ਼ੇ ਕੀਤੇ ਆ ਪਾਪਾ। ਮੈਂ ਪਾਪਾ ਇੱਕ ਵਾਰੀ ਛੋਟੀ ਭੈਣ ਦੇ ਫੀਸ ਭਰਨ ਲਈ, ਜਦੋਂ ਉਹਨੇ ਨਰਸਿੰਗ ਦੀ ਫੀਸ ਸੀਗੀ, ਉਹ ਜਿਹੜਾ 1.5-2 ਲੱਖ ਘਰੋਂ ਇੱਕ ਵਾਰੀ ਚੋਰੀ ਹੋ ਗਿਆ ਸੀ, ਉਹ ਵੀ ਮੈਂ ਹੀ ਚੋਰੀ ਕੀਤਾ ਸੀ ਪਾਪਾ, ਤੁਹਾਨੂੰ ਪਤਾ ਸੀਗਾ। ਪਰ ਤੁਸੀਂ ਤਾਂ ਉਦੋਂ ਵੀ ਨਹੀਂ ਕੁਝ ਕਿਹਾ ਸੀ ਜਦੋਂ ਆੜਤੀਆਂ ਕੋਲੋਂ ਮੈਂ ਇੱਕ ਵਾਰੀ ਇਕੱਠਾ ਹੀ 2 ਲੱਖ ਲੈ ਗਿਆ ਸੀ ਪਾਪਾ। ਮੈਂ ਕਾਲਜ ਨਹੀਂ ਸੀ ਜਾਂਦਾ ਹੁੰਦਾ ਤੇ ਮੈਂ ਬਹੁਤ ਜ਼ਿਆਦਾ ਗਲਤ ਆਦਤਾਂ ਪਾ ਲਈਆਂ ਸੀ ਪਾਪਾ। ਜਦੋਂ ਮੈਂ ਮੂੰਹ ਸਿਰ ਮਨਾ ਰਿਹਾ ਸੀ, ਤੁਸੀਂ ਮੈਨੂੰ ਕਿਵੇਂ ਕਹਿੰਦੇ ਹੁੰਦੇ ਸੀ ਵੀ ਕਿਤੇ ਗੁਰਦੁਆਰੇ ਜਾਇਆ। ਪਾਪਾ ਮੈਂ ਬਹੁਤ ਗਲਤ ਪਾਸੇ ਚਲੇ ਗਿਆ ਸੀਗਾ, ਪਰ ਇੱਥੇ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰਾ ਪਿਓ, ਮੇਰੇ ਮਾਂ, ਮੇਰੇ ਭੈਣ ਭਰਾ, ਮੇਰਾ ਘਰ, ਮੇਰਾ ਧਰਮ, ਮੈਂ ਕਿਹੋ ਜਿਹੇ ਪਾਸੇ ਚਲੇ ਗਿਆ। ਹੁਣ ਪਾਪਾ ਇੱਥੇ ਪੂਰਾ ਹਾਤਾ ਠੋਕ ਵਜਾ ਕੇ ਕੰਮ ਕਰੀਦਾ, ਪੜ੍ਹਦੇ ਵੀ ਆ। ਇਹ ਇੱਥੇ ਵੀਕਐਂਡ ਦੇ ਉੱਤੇ ਗੁਰਦੁਆਰਾ ਸਾਹਿਬ ਜਾਈਦਾ, ਸੇਵਾ ਕਰੀਦੀ ਹੈ, ਤੇ ਇੱਥੇ ਹਰੇਕ ਨੂੰ ਕਹੀਦਾ ਮੇਰੇ ਵਰਗਾ ਮਾੜਾ ਕੋਈ ਨਹੀਂ ਹੋ ਸਕਦਾ। ਮੈਂ ਬਹੁਤ ਘਰਦਿਆਂ ਨੂੰ ਦੁਖੀ ਕੀਤਾ, ਤੇ ਪਾਪਾ ਮੈਨੂੰ ਇੱਥੇ ਮੇਰੇ ਮਿੱਤਰਚਾਰੇ ਵਿੱਚ ਜਦੋਂ ਮੇਰੀਆਂ ਸਿਫਤਾਂ ਕਰਦੇ ਆ, ਮੈਂ ਹਰੇਕ ਨੂੰ ਕਹਿ ਦਿੰਦਾ ਮੇਰੀਆਂ ਸਿਫਤਾਂ ਨਾ ਕਰੋ, ਮੈਂ ਆਪਦੇ ਮਾਪਿਆਂ ਦਾ ਲਹੂ ਪੀਂਦਾ ਰਿਹਾ ਪਾਪਾ। ਹੁਣ ਮੈਂ ਦਾੜਾ ਕੇਸ ਰੱਖ ਲਿਆ, ਮੈਂ ਹੁਣ ਅੰਮ੍ਰਿਤ ਛਕਣਾ, ਤੇ ਜਦੋਂ ਆਪਾਂ ਪਿੰਡ ਆ ਗਏ, ਮੈਂ ਜਲਦੀ ਪਿੰਡ ਆਉਂਗਾ ਪਾਪਾ, ਕੁੜੀ ਦਾ ਵਿਆਹ ਚਾਹੇ 2 ਸਾਲ 4 ਸਾਲ ਠਹਿਰ ਕੇ ਕਰ ਲਈਏ, ਕਰਾਂਗੇ ਸ਼ਾਨਾ ਪੂਰੀ ਨੂੰ। ਤੇ ਪਾਪਾ ਜਿਹੜੇ 4 ਕਿੱਲੇ ਤੂੰ ਗਹਿਣੇ ਰੱਖ ਕੇ ਮੈਨੂੰ ਭੇਜਿਆ ਨਾ, ਉਹ ਤਾਂ ਛਡਾਉਣੇ ਹੀ ਆ, ਤੈਨੂੰ 4 ਕਿੱਲੇ ਹੋਰ ਵੀ ਲੈ ਕੇ ਦੇਣੇ, ਬਸ ਤੂੰ ਆਪਦੀ ਸਿਹਤ ਦਾ ਖਿਆਲ। ਹੁਣ ਜਦੋਂ ਇਸ ਤਰੀਕੇ ਦੀਆਂ ਗੱਲਾਂ ਕਿਉਂ ਹੁੰਦੀਆਂ ਨੇ, ਕਿਉਂ ਇੱਥੇ ਪੰਜਾਬ ਦੇ ਵਿੱਚ ਸਿੱਖ ਜਵਾਨੀ ਆਪਦੇ ਧਰਮ ਤੋਂ ਟੁੱਟਦੀ ਹੈ, ਕਿਉਂ ਪਤਤ ਹੁੰਦੀ ਹੈ, ਕਿਉਂ ਅਯਾਸ਼ੀ ਤੇ ਬਦਮਾਸ਼ੀ ਦੇ ਰਾਹ ਪੈਂਦੀ ਹੈ? ਕਿਉਂਕਿ ਇੱਥੋਂ ਦਾ ਸਿਸਟਮ, ਇੱਥੋਂ ਕਰੋੜਾਂ ਰੁਪਏ ਖਰਚ ਕੇ ਸਿੱਖਾਂ ਕੋਲੋਂ ਸਿੱਖੀ ਛਡਵਾ ਕੇ, ਉਹਨਾਂ ਨੂੰ ਕਰਾਹੇ ਪਾ ਕੇ, ਉਹਨਾਂ ਨੂੰ ਗੁੰਡੇ, ਬਦਮਾਸ਼, ਨਸ਼ੇੜੀ, ਅਯਾਸ਼, ਪਤਤ ਬਣਾਉਣ ਦਾ ਏਜੰਡਾ ਚੱਲ। ਕੈਨੇਡਾ ਦੇ ਵਿੱਚ ਵੀ ਸਾਡਾ ਬੱਚਾ ਜਾ ਕੇ ਕੋਈ ਬਾਲ ਮੁੰਨ ਸਕਦਾ ਹੈ, ਕੈਨੇਡਾ 'ਚ ਵੀ ਜਾ ਕੇ ਕੋਈ ਬੰਦਾ ਨਸ਼ੇੜੀ ਬਣ ਸਕਦਾ, ਪਰ ਇਹ ਉਥੋਂ ਦੀ ਸਰਕਾਰ ਦਾ ਪ੍ਰੋਜੈਕਟ ਨਹੀਂ ਹੈ। ਉਹ ਜੇ ਉੱਥੇ ਕੋਈ ਗੜਬੜ ਕਰ ਰਿਹਾ ਹੈ, ਉਹਦੀ ਆਪ ਦੀ ਕਮਜ਼ੋਰੀ ਹੈ। ਇੱਥੇ ਤਾਂ
ਮਣਾ ਮੂੰਹ ਰੁਪਈਆ ਖਰਚਿਆ ਜਾ ਰਿਹਾ ਕਿ ਸਿੱਖੀ ਦਾ ਤੇ ਸਿੱਖਾਂ ਦਾ ਘਾਣ ਕਿਵੇਂ ਕਰ। ਸੋ ਜਦੋਂ ਦੁਨੀਆ ਭਰ ਦੇ ਵਿੱਚ ਖਿਲਰੇ ਹੋਏ ਸਿੱਖਾਂ ਨੇ ਆਪਦੇ ਗੁਰੂ ਘਰ ਵਰਗੇ, ਗੁਰਦੁਆਰੇ ਵਰਗੇ ਖਾਲਸਾ ਰਾਜ ਦੀ, ਖਾਲਿਸਤਾਨ ਦੀ ਗੱਲ ਸੁਣਨੀ ਆ ਨਾ, ਇੱਥੇ ਨੋਟਾਂ ਦਾ ਮੀਂਹ ਵਰਿਆ ਕਰਨਾ। ਇੱਥੇ ਦੁਨੀਆ ਭਰ ਦੇ ਹਰ ਮੁਲਕ ਲਈ, ਹਰ ਇੱਕ ਬੰਦੇ ਲਈ ਇਹ ਹੋਣਾ ਕਿ ਉੱਥੇ ਚੱਲੀਏ 4 ਦਿਨ ਸੁੱਖ ਦੇ ਕੱਟ ਕੇ ਆਵਾਂਗੇ। ਸੋ ਜਿਹੜਾ ਖਾਲਿਸਤਾਨ ਹੈ ਉਹ ਇਸ ਗੱਲ ਵਿੱਚੋਂ ਨਿਕਲਣਾ, ਇਸ ਬਾਤ ਵਿੱਚੋਂ ਨਿਕਲਣਾ ਕਿ ਇੰਡੀਆ ਨੇ ਕੋਈ ਹੋਰ ਰਾਹ ਹੀ ਨਹੀਂ ਛੱਡਣਾ। ਤੋ ਜਿਹੜੇ ਅੱਜ ਭਰਾ ਖਾਲਿਸਤਾਨ ਦੇ ਵਿਰੋਧ ਵਿੱਚ ਨੇ, ਉਹਨਾਂ ਤੋਂ ਦੁਖੀ ਹੋਣ ਦੀ ਲੋੜ ਨਹੀਂ। ਇੱਕ ਦਿਨ ਆਊ ਜਦੋਂ ਹਰੇਕ ਸਿੱਖ, ਗੈਰ ਸਿੱਖ, ਹਰੇਕ ਵਿਰੋਧੀ ਖਾਲਿਸਤਾਨ ਜਿੰਦਾਬਾਦ ਦੀ ਗੱਲ ਕਰੇਗਾ। ਆ ਜਿਹੜਾ ਸਿਸਟਮ ਆ, ਇਹਨੇ ਆਪਦੀਆਂ ਕਮਜ਼ੋਰੀਆਂ ਨਾਲ ਲੋਕਾਂ ਦੇ ਮਨਾਂ ਚੋਂ ਆਪਦੀ ਭਰੋਸੇਯੋਗਤਾ ਆਪ ਹੀ ਖਤਮ ਕਰ ਲੈਣੀ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।